ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜਿਸਪਰ ਨੂੰ ਦੱਸਣਗੇ ਜੀ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹਾਲਾਤ ਬਣੇ ਹੋਏ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ। ਗੁਰਦੀਪ ਸਿੰਘ ਵਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਕ੍ਰਦਰਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਤਲਵਣ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਯਾਰਾ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿਲ, ਦਰਸ਼ਨ ਸਿੰਘ, ਰਘਵੀਰ ਕੌਰ ਸਲਮਾ, ਅਮਰਜੀਤ ਕੌਰ ਤੇ ਤੇਜ ਰੂਪ ਚੌਹਾਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਆ ਜਿਹੜੀ ਅਟੈਂਸ਼ਨ ਚੱਲਦੀ ਆ ਭਾਰਤ ਦੀ ਤਾਂ ਚਾਈਨਾ ਦੀ, ਤੇ ਪ੍ਰਧਾਨ ਮੰਤਰੀ ਦਾ ਬਿਆਨ ਆ, ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੀ ਘੁਸਪੈਠ ਨਹੀਂ ਹੋਈ। ਬਿਲਕੁਲ ਜੀ। ਐਕਚੁਅਲੀ ਜਿਹੜੀ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ, ਜਿਹਦੇ ਵਿੱਚ ਹਾਲਾਂਕਿ ਕੁਝ ਪਾਰਟੀਆਂ ਜਿਹੜੀਆਂ ਛੋਟੀਆਂ ਸੀ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਇਹ ਸ਼ਰਤ ਲਾ ਦਿੱਤੀ ਗਈ ਕਿ 5 ਜਾਂ ਇਸ ਤੋਂ ਵੱਧ ਜਿਨ੍ਹਾਂ ਦੇ ਨੇ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ, ਉਹਨਾਂ ਨੂੰ ਹੀ ਸੱਦਿਆ ਜਾਊਗਾ। ਰਾਸ਼ਟਰੀ ਜਨਤਾ ਦਲ ਦੇ 5 ਹੈਗੇ ਨੇ ਰਾਜ ਸਭਾ ਦੇ ਵਿੱਚ, ਉਹਨਾਂ ਨੂੰ ਫਿਰ ਵੀ ਨਹੀਂ ਸੱਦਿਆ ਗਿਆ ਜੀ। ਸੋ ਇਹ ਅਜੀਬ ਵਰਤਾਰਾ ਰਿਹਾ ਕਿ ਤੁਸੀਂ ਛੋਟੀਆਂ ਪਾਰਟੀਆਂ ਨੂੰ ਇਗਨੋਰ ਕਿਵੇਂ ਕਰ ਸਕਦੇ। ਖੈਰ 20 ਦਲਾਂ ਨੂੰ ਜਿਹੜਾ ਜੀ ਬੁਲਾਇਆ ਗਿਆ ਸੀਗਾ, 13 ਨੇ ਖੁੱਲ੍ਹ ਕੇ ਸਰਕਾਰ ਦਾ ਸਾਥ ਦਿੱਤਾ। ਇਹ ਵੀ ਕਿਹਾ ਕਿ ਇਸ ਵੇਲੇ ਅਸੀਂ ਨਾਲ ਹੈ। ਤ੍ਰਿਣਮੂਲ ਜਨਤਾ ਦਲ, ਯੂਨਾਈਟਿਡ, ਬੀਜੇਪੀ ਦਲ ਜਿਹੜੇ ਸੀਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਅਸੀਂ ਆਪਣੀਆਂ ਫੌਜਾਂ ਨੂੰ ਹਰ ਸਟੈਪ ਚੁੱਕਣ ਦੀ ਖੁੱਲ੍ਹੀ ਛੁੱਟੀ ਜਿਹੜੀ ਆ ਜੀ ਉਹ ਦਿੱਤੀ ਹੋਈ ਆ। ਸਾਡੀ 1 ਇੰਚ ਜ਼ਮੀਨ ਦੇ ਉੱਤੇ ਵੀ ਕੋਈ ਨਜ਼ਰ ਜਿਹੜੀ ਜੀ ਉਹ ਨਹੀਂ ਪਾ ਸਕਦਾ। ਸ਼ਿਵ ਸੈਨਾ ਦੇ ਚੀਫ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਸਾਡੀ ਸਰਕਾਰ ਦੇ ਵਿੱਚ ਤਾਕਤ ਹੈ ਕਿ ਉਹ ਅੱਖਾਂ ਕੱਢ ਕੇ ਹੱਥ ਦੇ ਵਿੱਚ ਜਿਹੜਾ ਜੀ ਉਹ ਦੇ ਦੇਵੇ। ਸਿਰਫ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਉੱਤੇ ਜਿਹੜੇ ਸੀਗੇ ਜਾਂ ਸਰਕਾਰ ਦੇ ਉੱਤੇ ਸਵਾਲ ਜਿਹੜੇ ਜੀ ਉਹ ਕੀਤੇ। ਉਹ ਸਵਾਲ ਕੀ ਨੇ ਉਹ ਮੈਂ ਤੁਹਾਨੂੰ ਦੱਸਦਾ। ਉਦੋਂ ਪਹਿਲਾਂ ਅਹਿਮ ਜਿਹੜੇ ਕਿ ਜੋ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ, ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਸਰਹੱਦ ਦੇ ਵਿੱਚ ਕਿਸੇ ਨੇ ਕੋਈ ਘੁਸਪੈਠ ਨਹੀਂ ਕੀਤੀ, ਨਾ ਹੀ ਚਾਈਨਾ ਨੇ ਸਾਡੀ ਕਿਸੇ ਪੋਸਟ ਦੇ ਉੱਤੇ ਕਬਜ਼ਾ ਕੀਤਾ। ਸਾਡੇ 20 ਜਵਾਨ ਸ਼ਹੀਦ ਹੋਏ, ਪਰ ਜਿਨ੍ਹਾਂ ਨੇ ਭਾਰਤ ਨੂੰ ਚੁਣੌਤੀ ਦਿੱਤੀ ਉਹ ਉਹਨਾਂ ਨੂੰ ਸਬਕ ਸਿਖਾ ਕੇ ਜਿਹੜਾ ਜੀ ਉਹ ਗਏ ਆ। ਦੇਸ਼ ਉਹਨਾਂ ਨੂੰ ਯਾਦ ਰੱਖੂਗਾ, ਉਹਨਾਂ ਦੇ ਬਲੀਦਾਨ ਨੂੰ ਯਾਦ ਰੱਖੂਗਾ। ਉਹਨਾਂ ਨੇ ਕਿਹਾ ਕਿ ਅਸੀਂ ਜਵਾਨ ਤਾਇਨਾਤ ਕਰਦੇ ਹਾਂ, ਐਕਸ਼ਨ ਲੈਣਾ। ਸਾਡੇ ਦੇਸ਼ ਦੀ ਰੱਖਿਆ ਦੇ ਵਾਸਤੇ ਜਿਹੜੀਆਂ ਫੌਜਾਂ ਨੇ ਉਹਨਾਂ ਨੇ ਜਵਾਬ ਦੇਣਾ, ਜੋ ਵੀ ਕਰਨਾ ਉਹੀ ਜਿਹੜਾ ਜੀ ਉਹ ਕਰਨਗੇ। ਸੋਨੀਆ ਗਾਂਧੀ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਜਿਹੜੇ 4 ਸਵਾਲ ਉਠਾਏ, ਉਹਦੇ ਵਿੱਚ ਇਹ ਗੱਲ ਕਹੀ ਕਿ ਇੱਕ ਤਾਂ ਸਰਬ ਪਾਰਟੀ ਬੈਠਕ ਪਹਿਲਾਂ ਹੋਣੀ ਚਾਹੀਦੀ। ਬਹੁਤ ਕੁਛ ਇਸ ਮੰਚ ਦੇ ਉੱਤੇ ਹਨੇਰੇ ਦੇ ਵਿੱਚ ਆ। ਮੋਦੀ ਸਰਕਾਰ ਦੱਸੇ ਕਿ ਚਾਈਨਾ ਦੇ ਫੌਜੀਆਂ ਨੇ ਘੁਸਪੈਠ ਕਦੋਂ ਕੀਤੀ, ਸਰਕਾਰ ਨੂੰ ਇਹਦੇ ਬਾਰੇ ਕਦੋਂ ਪਤਾ ਲੱਗਿਆ। ਇਹਦਾ ਤਾਂ ਜਵਾਬ ਪ੍ਰਧਾਨ ਮੰਤਰੀ ਹੋਰਾਂ ਨੇ ਦੇਤਾ ਕਿ ਕੋਈ ਘੁਸਪੈਠ ਹੋਈ ਹੋਈ ਨਹੀਂ, ਤੇ ਫਿਰ ਪਤਾ ਕਾਹਦਾ ਲੱਗਣਾ। ਸੋਨੀਆ ਗਾਂਧੀ ਹੋਰਾਂ ਨੇ ਪੁੱਛਿਆ ਕਿ ਕੀ ਸਰਕਾਰ ਦੇ ਕੋਲੇ ਕੋਈ ਸੈਟਲਾਈਟ ਇਮੇਜ ਨਹੀਂ ਸੀਗੀ ਜਿਹਦੇ ਵਿੱਚ ਇਹ ਜਿਹੜੀਆਂ ਗਤੀਵਿਧੀਆਂ ਸੀ ਇਹਦੇ ਬਾਰੇ ਇੰਟੈਲੀਜੈਂਸ ਰਿਪੋਰਟ ਨਹੀਂ ਮਿਲੀ ਸੀਗੀ। ਮਾਊਂਟੇਨ ਸਟ੍ਰਾਈਕ ਕੋਰ ਦੀ ਮੌਜੂਦਾ ਸਥਿਤੀ ਕੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਇਹ ਭਰੋਸਾ ਚਾਹੁੰਦਾ ਹੈ ਕਿ ਸਰਹੱਦ ਦੇ ਉੱਤੇ ਪਹਿਲਾਂ ਵਰਗੇ ਹਾਲਾਤ ਜਿਹੜੇ ਉਹ ਸਥਾਪਿਤ ਹੋ ਜਾਣਗੇ, ਪਰ ਪਾਰਟੀਆਂ ਨੂੰ ਇਹਦੇ ਬਾਰੇ ਲਗਾਤਾਰ ਜਾਣਕਾਰੀ ਜਿਹੜੀ ਜੀ ਉਹ ਦਿੱਤੀ ਜਾਵੇ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਜਿਹੜਾ ਖੜਾ ਹੋ ਰਿਹਾ ਇਸ ਵੇਲੇ, ਜਿਹੜਾ ਜੇ ਟਵਿੱਟਰ ਦੇ ਉੱਤੇ ਤੁਸੀਂ ਜਾਓ ਤਾਂ ਨੋਨ ਪਰਸਨੈਲਿਟੀਜ਼ ਜਿਹੜੀਆਂ ਨੇ ਉਹ ਵੱਡੇ ਸਵਾਲ ਦਾਗ ਰਹੀਆਂ ਨੇ। ਉਹ ਸਵਾਲ ਬੜੇ ਜਾਇਜ਼ ਨੇ। 20 ਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਆ। ਸਰਕਾਰ ਇਹ ਦੱਸਣ 'ਚ ਫੇਲ ਆ ਵੀ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਚਾਈਨਾ ਵਾਲੀ ਸਾਈਡ ਦੇ ਉੱਤੇ ਹੋਈ ਆ ਜਾਂ ਭਾਰਤ ਵਾਲੀ ਸਾਈਡ ਤੇ ਹੋਈ ਆ। ਇਹ ਤਾਂ ਹੋ ਨਹੀਂ ਸਕਦਾ ਕਿ ਲਾਈਨ ਦੇ ਉੱਤੇ ਖੜੇ ਕਰਕੇ ਉਹਨਾਂ ਦੀ ਸ਼ਹਾਦਤ ਜਿਹੜੀ ਹੋਈ ਆ, ਜੇ ਉਹ ਚਾਈਨਾ ਵਾਲੀ ਸਰਹੱਦ ਦੇ ਵਿੱਚ ਗਏ ਨੇ, ਉੱਥੇ ਜਾ ਕੇ ਉਹਨਾਂ ਦੀ ਸ਼ਹਾਦਤ ਹੋਈ ਆ, ਤਾਂ ਉਹਨਾਂ ਨੇ ਕ੍ਰੋਸ ਕਿਉਂ ਕੀਤਾ। ਜੇ ਇਸ ਸਾਈਡ ਦੇ ਉੱਤੇ ਜਿਹੜੀ ਹੋਈ ਆ ਤੇ ਇਹਦਾ ਮਤਲਬ ਚਾਈਨੀਜ਼ ਜਿਹੜੀਆਂ ਫੌਜਾਂ ਨੇ ਉਹ ਇੱਧਰ ਆਈਆਂ ਨੇ। ਪਿਛਲੇ
ਤਕਰੀਬਨ 1.5 ਮਹੀਨੇ ਤੋਂ ਇੱਥੇ ਲਦਾਖ ਵਾਲੀ ਸਾਈਡ ਦੇ ਉੱਤੇ ਕੋਈ ਟੈਲੀਫੋਨ ਸਰਵਿਸ ਨਹੀਂ, ਸਾਰੀਆਂ ਬੰਦ ਕੀਤੀਆਂ ਹੋਈਆਂ ਨੇ। ਕੋਈ ਇੰਟਰਨੈਟ ਸਰਵਿਸ ਨਹੀਂ ਗੀ, ਜਿਹੜੇ ਲੋਕ ਰਹਿੰਦੇ ਆ ਜੀ ਕੰਪਲੀਟ ਕੱਟ ਆਫ ਨੇ ਉਸ ਏਰੀਏ, ਤਾਂ ਕਿ ਲੋਕ ਜਿਹੜੇ ਆ ਜੀ ਉਹ ਦੱਸ ਨਾ ਦੇਣ ਕਿਸੇ ਕਿਸਮ ਦੀ ਜਿਹੜੀ ਸਿਚੁਏਸ਼ਨ ਆ। ਇਹ ਗੰਭੀਰ ਸਵਾਲ ਨੇ ਜਿਹੜੇ ਕਿ ਮੁਲਕ ਵਾਸੀਆਂ ਤੋਂ ਲੁਕੋਏ ਜਾ ਰਹੇ। ਜਿਹੜਾ ਇਹ ਕਿਹਾ ਜਾ ਰਿਹਾ ਕਿ ਇੱਥੇ ਆਇਆ ਹੀ ਕੋਈ ਨਹੀਂਗਾ, ਜੇ ਆਇਆ ਹੀ ਕੋਈ ਨਹੀਂਗਾ ਤੇ ਇਹਨਾਂ ਨੁਕਸਾਨ ਕੀ ਆ। ਦੂਸਰਾ ਵੱਡਾ ਸਵਾਲ ਜਿਹੜਾ ਰੇਜ਼ ਹੋ ਰਿਹਾ ਉਹ ਇਹ ਕਿ ਜਿਹੜੇ 10 ਫੌਜੀ ਜਿਹਦੇ ਵਿੱਚ ਆਫੀਸਰ ਵੀ ਜਿਹੜੇ ਦੀ ਸ਼ਾਮਲ ਸੀਗੇ, ਇਹ ਮੇਜਰ ਜਨਰਲ ਪੱਧਰ ਦੀ ਵਾਰਤਾ ਤੋਂ ਬਾਅਦ ਇਹਨਾਂ ਨੂੰ ਛੱਡਣ ਦੇ ਵਾਸਤੇ ਰਾਹ ਪੱਧਰਾ ਹੋਇਆ। ਇਹ ਛੱਡ ਦਿੱਤੇ ਗਏ ਜੀ ਚਾਈਨੀਜ਼ ਜਿਹੜੀ ਆਰਮੀ ਆ ਉਹਨਾਂ ਦੇ ਵੱਲੋਂ। ਹੁਣ ਸਵਾਲ ਫਿਰ ਇਹ ਖੜਾ ਹੁੰਦਾ ਕਿ ਇਹਨਾਂ ਨੂੰ ਇਹ ਚਾਈਨੀਜ਼ ਆਰਮੀ ਦੇ ਕਬਜ਼ੇ ਦੇ ਵਿੱਚ ਕਿਵੇਂ ਗਏ? ਉਹ ਇੱਧਰ ਆਏ, ਇਹਨਾਂ ਨੂੰ ਫੜ ਕੇ ਲੈ ਗਏ, ਇਹ ਉੱਧਰ ਗਏ, ਜਾਂ ਇਹ ਕਹਾਣੀ ਜਿਹੜੀ ਜੀ ਉਹ ਕੀ ਸੀ? ਸਰਕਾਰ ਕਹਿੰਦੀ ਸਾਡਾ ਕੋਈ ਜਵਾਨ ਜਿਹੜਾ ਹੁਣ ਹਿਰਾਸਤ ਦੇ ਵਿੱਚ ਨਹੀਂ ਗਾ, ਪਹਿਲਾਂ ਹੈਗੇ ਸੀਗੇ। ਐਡਾ ਮਤਲਬ ਸਿੱਧਾ ਹੀ ਜਿਹੜਾ ਜੀ ਉਹ ਝੂਠ ਬੋਲ ਦੇਣਾ, ਚੌਰਸ ਜਿਹੜੀ ਆ ਜੀ ਉਹ ਰੇੜ ਦੇਣੀ, ਉਹ ਕਿਵੇਂ ਰੇੜੂਗੀ ਕਿ ਕੋਈ ਘੁਸਪੈਠ ਹੀ ਨਹੀਂ ਹੋਈ, ਕੋਈ ਫੌਜੀ ਉਹਨਾਂ ਦੇ ਕਬਜ਼ੇ 'ਚ ਨਹੀਂ ਗਾ, 10 ਛੱਡੇ ਆ, 20 ਜਵਾਨਾਂ ਦੇ ਜਿਹੜੇ ਜੀ ਉਹ ਅੰਤਮ ਸੰਸਕਾਰ ਹੋ ਰਹੇ ਆ, ਹੋ ਕੇ ਹਟੇ ਆ। ਅਜੇ ਜਿਹੜਾ ਜੀ ਇਹਦਾ ਜਵਾਬ ਜਿਹੜਾ ਦੇਖੋ, ਦੇਸ਼ ਦਾ ਪ੍ਰਧਾਨ ਮੰਤਰੀ ਆ, ਕਿੱਧਰ ਨੂੰ ਲੈ ਜਾਊਗਾ ਦੇਸ਼ ਨੂੰ। ਤੇ ਅੱਗੇ ਗੱਲ ਕਰਦੇ ਆ ਕਰੋਨਾ ਦੀ, ਉਸਨੇ ਇੱਕੋ ਦਿਨ ਦੇ ਵਿੱਚ ਨਵੇਂ ਰਿਕਾਰਡ ਪੈਦਾ ਕੀਤੇ। ਬਿਲਕੁਲ ਜੀ, ਜਿਹੜਾ ਕਰੋਨਾ ਵਾਇਰਸ ਆ ਜੀ ਉਹ ਪੂਰੇ ਮੁਲਕ ਦੇ ਵਿੱਚ, ਸੂਬਿਆਂ ਦੇ ਵਿੱਚ ਜਿਹੜਾ ਜੀ ਇਹ ਕਹਿ ਲਓ ਤੁਸੀਂ ਆਊਟ ਆਫ ਕੰਟਰੋਲ ਹੋ ਰਿਹਾ ਜੀ। 4 ਲੱਖ ਦੇ ਨੇੜੇ ਚਲੇ ਗਏ, 3,95,812 ਜਿਹੜੇ ਜੀ ਉਹ ਹੋ ਗਏ, ਔਰ ਇੱਕ ਦਿਨ ਦੇ ਵਿੱਚ 14,721 ਕੇਸ ਆਏ ਆ ਜੀ, ਔਰ ਜਿਹੜੀਆਂ ਡੈਥ ਨੇ ਉਹ 12,970 ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ, ਔਰ 336 ਹੋਰ ਮੌਤਾਂ ਦੇ ਨਾਲ 12,573 ਮੌਤਾਂ ਜਿਹੜੀਆਂ ਦੀ 970 ਮੌਤਾਂ ਜਿਹੜੀਆਂ ਉਹ ਹੋ ਗਈਆਂ। ਮਹਾਰਾਸ਼ਟਰ ਦੇ ਵਿੱਚ ਇਹ ਜਿਹੜਾ 1.25 ਲੱਖ ਨੂੰ ਗਿਣਤੀ ਪਹੁੰਚ ਗਈ ਜੀ। 1,24,331 ਇਸ ਵੇਲੇ ਜਿਹੜੀ ਜੀ ਉਹ ਟੈਲੀ ਸ਼ੋ ਕਰ ਰਹੀ ਹੈ। 3,827 ਇੱਕ ਦਿਨ ਦੇ ਵਿੱਚ ਸਾਹਮਣੇ ਆਏ, ਔਰ ਮਹਾਰਾਸ਼ਟਰ ਦੇ ਵਿੱਚ 142 ਮੌਤਾਂ 24 ਘੰਟਿਆਂ ਦੇ ਵਿੱਚ, ਔਰ ਕੁੱਲ ਮੌਤਾਂ ਕੱਲੇ ਮਹਾਰਾਸ਼ਟਰ ਦੇ ਵਿੱਚ 5893 ਹੋ ਗਈਆਂ। ਦਿੱਲੀ 50,000 ਨੂੰ ਕ੍ਰਾਸ ਕਰ ਗਈ। ਦਿੱਲੀ 53,116 ਕੇਸ ਇੱਥੇ ਹੋ ਗਏ। 3,000 ਤੋਂ ਉੱਪਰ ਕੇਸ, 3,137 ਕੇਸ ਇੱਕ ਦਿਨ ਦੇ ਵਿੱਚ ਆਏ। 66 ਮੌਤਾਂ ਇੱਕ ਦਿਨ ਦੇ ਵਿੱਚ ਹੋਈਆਂ, ਔਰ 2,000 ਨੂੰ ਅੰਕੜਾ ਕ੍ਰਾਸ ਕਰ ਗਿਆ ਮੌਤਾਂ ਦਾ। 2,035 2,035 ਮੌਤਾਂ ਹੋ ਗਈਆਂ। ਹਰਿਆਣੇ ਦੇ ਵਿੱਚ 525 ਨਵੇਂ ਕੇਸ ਜਿਹੜੇ ਆਏ। ਹਰਿਆਣਾ 10,000 ਨੂੰ ਬੜੀ ਤੇਜ਼ੀ ਨਾਲ ਜਿਹੜਾ ਜੀ ਉਹ ਵੱਧ ਰਿਹਾ। 10 ਮੌਤਾਂ ਹਰਿਆਣੇ ਦੇ ਵਿੱਚ ਹੋਈਆਂ। 144 ਟੋਟਲ ਜਿਹੜੀਆਂ ਮੌਤਾਂ ਹੋ ਗਈਆਂ। ਪੰਜਾਬ ਵੀ ਪਛਾਣ ਨਿਗਾ ਜੀ। ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 217 ਕੇਸ ਨਵੇਂ ਆਏ, ਔਰ 3,632 ਟੋਟਲ ਹੋ ਗਏ। 9 ਮੌਤਾਂ 24 ਘੰਟਿਆਂ ਦੇ ਵਿੱਚ ਹੋ ਗਈਆਂ ਜੀ ਪੰਜਾਬ 'ਚ, ਔਰ 92 ਮੌਤਾਂ ਕੁੱਲ ਜਿਹੜੀਆਂ ਉਹ ਹੋ ਗਈਆਂ। ਰਿਕਾਰਡ ਵਾਧਾ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ 'ਚ ਕੀਤਾ ਗਿਆ। ਜਲੰਧਰ ਦੇ ਵਿੱਚ ਤਾਂ ਤੁਸੀਂ ਕਹਿ ਲਓ ਕਿ ਕਰੋਨਾ ਬੰਬ ਇੱਕ ਕਿਸਮ ਦੇ ਨਾਲ ਜਿਹੜਾ ਫਟਿਆ। ਇੱਕ ਦਿਨ ਦੇ ਵਿੱਚ ਜਿਹੜੀਆਂ ਦੀ ਉਹ 80 ਕੇਸ ਇੱਥੇ ਜਿਹੜਾ ਦੀ ਉਹ ਆ ਗਏ। ਅੰਮ੍ਰਿਤਸਰ ਵੀ ਜਿਹੜਾ ਜੀ, ਔਰ ਲੁਧਿਆਣਾ, ਅੰਮ੍ਰਿਤਸਰ ਤਾਂ ਜਿਹੜਾ ਹੈ ਹੀ ਹੌਟ ਸਪੌਟ, ਜਿਹੜਾ ਜਲੰਧਰ ਵੀ ਹੌਟ ਸਪੌਟ ਬਣਿਆ ਹੋਇਆ, ਔਰ ਲੁਧਿਆਣਾ, ਇਹ 3 ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਗਿਣਤੀ ਜਿਹੜੀ ਆ ਕਰੋਨਾ ਵਾਇਰਸ ਕੇਸਾਂ ਦੀ ਵਧੀ ਹੈ। ਪਰ ਅਸੀਂ ਜਿਹੜਾ ਜੀ ਉਹ ਗਾਣੇ ਗਵਾ ਕੇ ਮਿਸ਼ਨ ਫਤਿਹ ਨਾਲ ਦੀ ਨਾਲ ਮਨਾ ਰਹੇ। ਬਿਲਕੁਲ ਜੀ, ਮਿਸ਼ਨ ਫਤਿਹ ਤਾਂ ਕਦੋਂ ਦਾ ਕੀਤਾ ਹੋਇਆ ਉਹਨਾਂ ਨੇ। ਤੇ ਅੱਗੇ ਕਰਦੇ ਆ, ਯੂਪੀ ਤੇ ਉੱਤਰਾਖੰਡ ਦੇ ਵਿੱਚ ਜੋ ਕਿਸਾਨ ਉਜਾੜੇ ਜਾ ਰਹੇ ਆ, ਉਹ ਮਾਮਲਾ ਪੰਜਾਬ 'ਚ ਭਖਿਆ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਭਖਣਾ ਵੀ ਚਾਹੀਦਾ। ਇਹ ਲੋਕਾਂ ਨੇ ਕੋਈ ਉੱਥੇ ਕਬਜ਼ੇ ਨਹੀਂ ਕੀਤੇ, ਜਾ ਕੇ ਮੁੱਲ ਖਰੀਦੀਆਂ ਨੇ ਇਹਨਾਂ ਨੇ ਜ਼ਮੀਨਾਂ। ਮੁੱਲ ਖਰੀਦ ਕੇ ਉਹਨਾਂ ਨੂੰ ਵਾਹੀਯੋਗ ਹੀ ਨਹੀਂ ਬਣਾਇਆ, ਬਲਕਿ ਤੁਸੀਂ ਇਹ ਕਹਿ ਲਓ ਕਿ ਮੋਟੀਆਂ ਜ਼ਮੀਨਾਂ ਜਿਹੜੀਆਂ ਜੀ ਉਹ ਕਰ ਲਈਆਂ ਉਪਜਾਊ। ਹੁਣ ਸਰਕਾਰਾਂ ਦੀ ਉੱਥੇ ਨਿਗਾਹ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉੱਤਰਾਖੰਡ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਦੋਨੋਂ ਜਗ੍ਹਾ ਦੇ ਉੱਤੇ ਪੰਜਾਬੀ ਕਿਸਾਨਾਂ ਦੇ ਸਿਰ ਤੇ ਉਜਾੜੇ ਦੀ ਤਲਵਾਰ ਜਿਹੜੀ ਹੈ ਜੀ ਉਹ ਲਮਕ ਰਹੀ ਹੈ। ਇੱਥੇ ਇਹ ਮਾਮਲਾ ਵਿਰੋਧੀ ਧਿਰਾਂ ਉਠਾ ਰਹੀਆਂ ਨੇ, ਉਠਾਉਣਾ ਵੀ ਬਣਦਾ। ਪੰਜਾਬ ਦੀ ਜਿਹੜੇ ਕਾਂਗਰਸ ਦੀ ਸਰਕਾਰ ਦੇ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਹੈ ਕਿ ਸਰਕਾਰ ਦੀ ਤਰਫੋਂ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਨਾਲ ਇਹਦੇ ਸੰਬੰਧੀ ਜਿਹੜੀ ਗੱਲਬਾਤ ਹੈ ਉਹ ਜਾਊਗੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ
ਜਿਹੜੀਆਂ ਜ਼ਮੀਨਾਂ ਨੇ ਉਹ ਸਰਕਾਰ ਨੇ ਸਰਕਾਰ ਨੇ ਕੋਈ ਮੁਫਤ ਨਹੀਂ ਸੀ ਜਿਹੜਾ ਜੀ ਉਹ ਦਿੱਤੀਆਂ, ਬਲਕਿ ਇਹ ਅਲਾਟਮੈਂਟ ਜਿਹੜੀ ਉਹ ਕੀਤੀ ਗਈ ਸੀ ਔਰ ਪੈਸੇ ਦੇ ਕੇ ਅਲਾਟਮੈਂਟ ਜਿਹੜੀਆਂ ਹੋਈਆਂ ਸੀ। ਪਹਿਲਾਂ ਪੰਜਾਬੀ ਕਿਸਾਨਾਂ ਨੂੰ ਤਰਾਈ ਦੇ ਜੰਗਲੀ ਤੇ ਬੇਆਬਾਦ ਇਲਾਕੇ ਨੂੰ ਉਪਜਾਊ ਤੇ ਖੁਸ਼ਹਾਲ ਬਣਾਉਣ ਲਈ ਵਰਤਿਆ ਗਿਆ। ਹੁਣ ਇਹਨਾਂ ਦੋਨਾਂ ਸੂਬਿਆਂ ਦੀ ਭਾਜਪਾ ਅਗਵਾਈ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਉਹ ਪੰਜਾਬੀ ਕਿਸਾਨਾਂ ਨੂੰ ਉਜਾੜ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਭਗਵੰਤ ਮਾਨ ਨੇ ਇਹ ਗੱਲ ਜਿਹੜੀ ਕਹੀ ਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੀ ਇਹ ਟਿੱਪਣੀ ਕਿ ਅਕਾਲੀ ਦਲ ਪੰਜਾਬੀ ਕਿਸਾਨਾਂ ਨਾਲ ਵਿਤਕਰਾ ਨਹੀਂ ਹੋਣ ਦੇਊਗਾ, ਜੇ ਲੋੜ ਪਈ ਤਾਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਬੇਹੱਦ ਨਿਰਾਸ਼ਾਵਾਦੀ ਤੇ ਅੱਖਾਂ 'ਚ ਘੱਟਾ ਪਾਉਣ ਵਾਲੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਖੁਦ ਕੇਂਦਰ ਸਰਕਾਰ ਦਾ ਹਿੱਸਾ ਔਰ ਉਹ ਉਹਨਾਂ ਦੇ ਨਾਲ ਗੱਲ ਕਿਉਂ ਨਹੀਂ ਕਰ ਰਹੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਦੀ ਉਹ ਇਹ ਕਹਿੰਦੇ ਨੇ ਕਿ ਉੱਤਰਾਖੰਡ ਤੇ ਯੂਪੀ ਸਰਕਾਰ ਦੇ ਵੱਲੋਂ ਪੰਜਾਬੀ ਕਿਸਾਨਾਂ ਦੇ ਖਿਲਾਫ ਅਪਣਾਇਆ ਰਵੱਈਆ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਇਹਦੇ ਸੰਬੰਧੀ ਗੱਲਬਾਤ ਜਿਹੜੀ ਹੈ ਜੀ ਉਹ ਕਰਨਗੇ। ਜਿੱਥੋਂ ਤੱਕ ਅਕਾਲੀ ਦਲ ਹੈ ਜੀ ਉਹਦੇ ਪ੍ਰਧਾਨ ਤਾਂ ਅਜੇ ਨਹੀਂ ਜਿਹੜਾ ਜੀ ਉਹ ਬੋਲੇ। ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਪੀੜਤ ਕਿਸਾਨਾਂ ਦੇ ਨਾਲ ਲੈ ਕੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕੀਤੀ ਜਾਊਗੀ। 4 ਦਿਨ ਪਹਿਲਾਂ ਇੱਕ ਜਿਹੜਾ ਉੱਥੇ ਵਿਅਕਤੀ ਜਿਹੜਾ ਗੁਰਸਿੱਖ ਸੀਗਾ ਉਹਦਾ ਬੁਰੇ ਤਰੀਕੇ ਦੇ ਨਾਲ ਪਟਾਪਾ ਕੀਤਾ ਗਿਆ ਸੀ ਔਰ ਇਹਦਾ ਟਵੀਟ ਜਿਹੜਾ ਕੀਤਾ ਸੀਗਾ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕੀਤਾ ਸੀਗਾ ਕਿ ਮੈਂ ਯੋਗੀ ਸਰਕਾਰ ਨੂੰ ਜਿਹੜਾ ਜੀ ਕਹਿੰਦੀ ਕਿ ਇਹਦੇ ਤੇ ਐਕਸ਼ਨ ਜਿਹੜਾ ਲਿਆ ਜਾਵੇ। 4 ਦਿਨ ਕੀਤੇ ਨੂੰ ਹੋ ਗਏ, ਉਹਦਾ ਕੋਈ ਆਨਸਰ ਨਹੀਂ ਮਿਲਿਆ। ਵੀਡੀਓ ਉੱਥੇ ਨਾਲ ਪਈ ਹੋਈ, ਉਹਨੂੰ ਕੱਲੇ ਨੂੰ ਕਿਵੇਂ ਕੁੱਟ ਰਿਹਾ, ਉਹਦੀ ਪੱਗ ਜਿਹੜੀ ਨਾਲੀ ਦੇ ਵਿੱਚੋਂ ਕੋਈ ਮੁੜ ਕੇ ਉਹ ਕੱਢ ਰਿਹਾ। ਇਹ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜ਼ਮੀਨਾਂ ਦੇ ਕਾਰਨ ਜਿਹੜਾ ਦੀ ਇਹ ਹੋ ਰਿਹਾ, ਉੱਥੇ ਹਮਲੇ ਜਿਹੜੇ ਦੀ ਉਹ ਹੋ ਰਹੇ ਆ। ਇਹ ਆਪਣੀ ਕੁਰਸੀ ਬਚਾਉਣ ਦੀ ਖਾਤਰ ਟਵੀਟ ਕਰਕੇ ਜਿਹੜਾ ਜੀ ਉਹ ਸਮਝਦੇ ਆ ਕਿ ਸਾਡੀ ਜ਼ਿੰਮੇਵਾਰੀ ਜਿਹੜੀ ਉਹ। ਬਿਲਕੁਲ ਜੀ, ਇਹਨੀ ਤਾਂ ਕੁਛ ਨਹੀਂ ਕਰਨਾ, ਬਹੁਤ ਕੁੱਟ ਪਊਗੀ ਸਿੱਖਾਂ ਨੂੰ। ਤੇ ਅੱਗੇ ਕੇਂਦਰ ਵੱਲੋਂ ਜਾਰੀ ਜਿਹੜੇ ਆਰਡੀਨੈਂਸ ਆ ਉਹ ਵੀ ਬਹਿਸ ਜਾਰੀ ਹੈ ਉਹਨਾਂ ਤੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਨਿਰੰਤਰ ਜਿਹੜੇ ਐਕਸਪਰਟ ਨੇ, ਖੇਤੀ ਮਾਹਰ ਨੇ, ਉਹ ਇਹਦੇ ਉੱਤੇ ਜਿਹੜਾ ਜੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਲਾ ਰਹੇ ਆ। RSS ਨਾਲ ਸੰਬੰਧਿਤ ਭਾਰਤੀ ਕਿਸਾਨ ਸੰਘ ਹੈ, ਉਹਨੇ ਵੀ ਮੋਦੀ ਸਰਕਾਰ ਦੇ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਹੇਠ ਜਾਰੀ ਆਰਡੀਨੈਂਸ ਦੇ ਉੱਤੇ ਉਂਗਲ ਜਿਹੜੀ ਹੈ ਜੀ ਉਹ ਉਠਾਈ ਹੈ। ਭਾਰਤੀ ਕਿਸਾਨ ਸੰਘ ਇਹ RSS ਦਾ ਪਾਰਟ ਹੈ ਜੀ ਪੰਜਾਬ ਦੇ ਵਿੱਚ, ਹੋ ਸਕਦਾ ਕੁਝ ਲੋਕਾਂ ਨੂੰ ਨਾ ਪਤਾ ਹੋਵੇ। ਉਹਨੇ ਬਿਆਨ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਇਹ ਆਰਡੀਨੈਂਸ ਸਪਸ਼ਟ ਤੇ ਇਹਦੇ ਨਾਲ ਕਿਸਾਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ। ਸੰਘ ਦੀ ਜਥੇਬੰਦੀ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਦੀ ਜਿਹੜੀ ਹੈ ਜੀ ਉਹ ਆਲੋਚਨਾ ਕੀਤੀ ਹੈ, ਜਿਹਦੇ ਵਿੱਚ ਨਿਤਿਨ ਗਡਕਰੀ ਨੇ ਇਹ ਕਿਹਾ ਸੀਗਾ ਕਿ ਜਿਹੜੀ MSP ਹੈ ਉਹ ਅਰਥਚਾਰੇ ਦੇ ਵਿੱਚ ਸਭ ਤੋਂ ਵੱਡੀ ਖੜੋਤ ਹੈ। ਉਧਰ ਜਿਹੜੇ ਇੱਕ ਹੈ ਤਾਂ ਅਰਥ ਸ਼ਾਸਤਰੀ ਨੇ ਪੁਰਾਣੇ ਸਰਦਾਰਾ ਸਿੰਘ ਜੌਹਲ ਹੁਰੀ, ਉਹ ਇਹਨਾਂ ਆਰਡੀਨੈਂਸ ਦੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਹਮਾਇਤ ਕਰ ਰਹੇ। ਉਹਨਾਂ ਨੇ ਇੱਕ ਵੈਸੇ ਗਰੁੱਪ ਕ੍ਰੀਏਟ ਕੀਤਾ ਹੋਇਆ ਜਿਹੜਾ ਜੀ ਇੱਥੇ ਤਬਦੀਲੀ ਦੇ ਵਾਸਤੇ ਸਰਗਰਮ ਰਹਿੰਦੇ ਨੇ। ਅਕਸਰ ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਦੀ ਉਹ ਚਰਚਾ ਦਾ ਵਿਸ਼ਾ ਬਣਦੀਆਂ ਨੇ। ਥੋੜੀ ਜਿਹੀ ਇਹ ਗੱਲ ਲੋਕਾਂ ਨੂੰ ਸਮਝ ਨਹੀਂ ਪੈ ਰਹੀ, ਸਰਦਾਰਾ ਸਿੰਘ ਜੌਹਲ ਹੁਰੀ ਇਹਨਾਂ ਆਰਡੀਨੈਂਸ ਦੇ ਹੱਕ ਦੇ ਵਿੱਚ ਕਿਉਂ ਭੁਗਤ ਰਹੇ ਆ। ਜਿਹੜੇ ਸਰਦਾਰਾ ਸਿੰਘ ਜੌਹਲ ਹੁਰੀ ਨੇ ਉਹ ਇਹ ਕਹਿ ਰਹੇ ਆ ਕਿ ਆਰਡੀਨੈਂਸ ਉਹਨਾਂ ਨੇ ਪੜ੍ਹਿਆ ਤੇ ਉਹਦੇ ਵਿੱਚ ਇਹ ਸਾਫ਼ ਪਤਾ ਲੱਗ ਰਿਹਾ ਕਿ ਆਰਡੀਨੈਂਸ ਦੇ ਰਾਹੀਂ ਕਿਸੇ ਥਾਂ ਦੇ ਉੱਤੇ ਘੱਟੋ ਘੱਟ ਖਰੀਦ ਮੁੱਲ MSP ਜਿਹੜੀ ਹੈ ਤੇ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਦੀ ਕੋਈ ਗੱਲ ਨਹੀਂ ਹੈ। ਉਹਨਾਂ ਆਰਡੀਨੈਂਸ ਦੀ ਹਮਾਇਤ ਕਰਦਿਆਂ ਇਹ ਕਿਹਾ ਕਿ ਦੇਸ਼ ਦੇ ਅੰਦਰ ਕਿਸ ਕੀਮਤ ਤੇ ਫਸਲਾਂ ਦਾ ਘੱਟੋ ਘੱਟ ਮੁੱਲ ਹੈ ਉਹ ਬੰਦ ਨਹੀਂ ਕੀਤਾ ਜਾ ਸਕਦਾ। ਜੇ ਸਰਕਾਰੀ ਤੇ ਪ੍ਰਾਈਵੇਟ ਮੰਡੀਆਂ ਦੇ ਵਿੱਚ ਮੁਕਾਬਲਾ ਹੋਊਗਾ ਤੇ ਇਹਦਾ ਫਾਇਦਾ ਕਿਸਾਨਾਂ ਨੂੰ ਜਿਹੜਾ ਉਹ ਮਿਲੂਗਾ। ਇਹਨੂੰ ਲੈ ਕੇ ਜਿਹੜੇ ਲੁਧਿਆਣੇ ਤੋਂ ਹੀ ਬੈਂਸ ਭਰਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਦਾਰਾ ਸਿੰਘ ਜੌਹਲ ਹੁਰੀ ਜਿਹੜੇ ਨੇ ਉਹ ਗਲਤ ਜਿਹੜਾ ਦੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਬੈਂਸ ਭਰਾਵਾਂ ਨੇ ਜਿਹੜੀ ਦੀ ਇਹ ਗੱਲ ਕਹੀ ਹੈ। ਸਿਮਰਜੀਤ ਸਿੰਘ ਬੈਂਸ ਨੇ ਇਹ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਜਿਹੜਾ ਕਰਾਂਗੇ ਆਰਡੀਨੈਂਸ ਦੇ ਖਿਲਾਫ। ਉਹਨਾਂ ਨੇ ਇਹ ਕਿਹਾ ਕਿ ਸਰਦਾਰਾ ਸਿੰਘ ਜੌਹਲ ਹੁਰੀ ਦਿੱਲੀ ਦੇ ਇਸ਼ਾਰੇ ਤੇ ਬੋਲ ਰਹੇ ਆ ਔਰ ਲੋਕਾਂ ਨੂੰ ਗੁੰਮਰਾਹ ਜਿਹੜਾ ਕਰ ਰਹੇ ਆ। ਸਰਦਾਰਾ ਸਿੰਘ ਜੌਹਲ ਹੁਰੀ ਜਿਹੜੇ ਦੀ ਉਹ ਆਪਣਾ ਤਰਕ ਰੱਖ ਰਹੇ ਆ। ਉਹ ਕਹਿੰਦੇ ਮੈਂ ਕੋਈ ਸਿਆਸੀ ਬੰਦਾ ਨਹੀਂ, ਮੈਨੂੰ ਇਹ ਲੱਗਦਾ ਕਿ ਅੱਜ ਠੀਕ ਹੈ। ਪਰ ਇਹਦੇ ਵਿੱਚ ਜਿਹੜੀ ਇੱਕ ਗੱਲ ਲੁਕਵੀਂ ਜਿਹੜੀ ਰੱਖ ਰਹੇ ਆ ਨਾ ਜੀ ਜੌਹਲ ਸਾਹਿਬ, ਉਹ ਇਹ ਆ ਕਿ ਜਿਹੜੀਆਂ ਪ੍ਰਾਈਵੇਟ ਖਰੀਦ ਏਜੰਸੀਆਂ ਆਉਣਗੀਆਂ, ਮੰਨ ਲਓ ਜਿਹੜੀਆਂ ਉਹ ਫੀਸ ਜਿਹੜੀ ਦੇਣਗੀਆਂ, ਜਿਹੜੀ ਕੇਂਦਰੀ ਏਜੰਸੀਆਂ ਜਿਹੜੀਆਂ ਫੀਸ ਦਿੰਦੀਆਂ ਨੇ ਜਿਹਦੇ ਤੋਂ ਮੰਡੀ ਬੋਰਡ ਚੱਲਦਾ। ਮੈਂ ਕੱਲ ਤੁਹਾਡੇ ਨਾਲ ਵਿਸਤਾਰ ਸਾਂਝਾ ਕੀਤਾ ਸੀਗਾ ਕਿ ਮੰਡੀ ਬੋਰਡ ਜਿਹੜਾ ਉਹਦੇ ਵਿੱਚ ਕਿੰਨੇ ਕੰਮ ਕਰਦੇ ਆ, ਉਹਦੇ ਕੋਲੇ ਕਿੰਨੀ ਪ੍ਰਾਪਰਟੀ ਆ, ਉਹਦੇ ਕਿੰਨੇ ਦਫ਼ਤਰ ਨੇ। ਔਰ ਮੰਡੀ ਬੋਰਡ ਜਿਹੜੀ ਫੀਸ ਅਗਰਾਉਂਦਾ ਹੈ ਉਹਦੇ ਨਾਲ ਜਿਹੜਾ
ਪਿੰਡਾਂ ਦਾ ਢਾਂਚਾ ਹੈ, ਜਿਹੜੀਆਂ ਮੰਡੀਆਂ ਨੂੰ ਨਾਲ ਜੋੜਦੀਆਂ ਨੇ ਸੜਕਾਂ, ਲਿੰਕ ਸੜਕਾਂ, ਉਹਨਾਂ ਨੂੰ ਉਹ ਬਣਾਉਂਦਾ ਮੰਡੀ ਬੋਰਡ। ਅੱਜ ਪੰਜਾਬ ਦੇ ਵਿੱਚ ਜਿਹੜਾ ਲਿੰਕ ਸੜਕਾਂ ਦਾ ਜਿੰਨਾ ਜਾਲ ਹੈ ਕਿਸੇ ਮੁਲਕ ਦੇ ਹੋਰ ਸੂਬੇ ਦੇ ਵਿੱਚ ਨਹੀਂ ਹੈਗਾ। ਇਹ ਮੰਨਣ ਵਾਲੀ ਗੱਲ ਹੈ ਕਿ ਉਹ ਮੰਡੀ ਬੋਰਡ ਦੀ ਵਜ੍ਹਾ ਕਰਕੇ ਇਹ ਸਾਰਾ ਜਿਹੜਾ ਜੀ ਉਹ ਉਖੜ ਜੂਗਾ। ਉਹਨਾਂ ਨੇ ਫੀਸ ਨਹੀਂ ਦੇਣੀ ਤੇ ਕੇਂਦਰ ਦੀ ਸਰਕਾਰ, ਦੇਖੋ ਇਹ ਇੱਕ ਸਟੈਪ ਆ, ਇੱਕ ਵੱਡਾ ਸਟੈਪ ਆ ਉਹਨਾਂ ਦਾ ਇਸ ਪਾਸੇ ਵੱਲ ਨੂੰ। ਔਰ ਜਿਹੜੇ ਨੈਕਸਟ ਸਟੈਪ ਨੇ ਉਹ ਸਭ ਨੂੰ ਪਤਾ ਹੈ ਕਿ MSP ਜਿਹੜੀ ਹੈ ਜੀ ਉਹ ਉਹਨਾਂ ਨੇ ਬੰਦ ਕਰ ਦੇਣੀ ਹੈ, ਕਿਉਂਕਿ ਕੇਂਦਰ ਦੀ ਸਰਕਾਰ ਦੇ ਦਿਮਾਗ 'ਚ ਇੱਕ ਗੱਲ ਬੈਠੀ ਆ ਵੀ ਬਾਹਰੋਂ ਜਿਹੜੀ ਕਣਕ ਮੰਗਾਉਣੀ ਸਾਨੂੰ ਜਿਹੜੀ ਉਹ ਸਸਤੀ। ਤੇ ਦੂਸਰਾ ਜਿਹੜਾ ਪੰਜਾਬ ਦੇ ਵਿਰੋਧ ਦੇ ਵਿੱਚ ਜਿਹੜੀ ਚੀਜ਼ ਜਾਂਦੀ ਆ ਉਹ ਇਹ ਆ ਕਿ ਇੱਥੇ ਪੈਸਟੀਸਾਈਡ ਬਹੁਤ ਵਰਤੇ ਜਾਂਦੇ ਆ, ਇਸ ਕਰਕੇ ਪੰਜਾਬ ਦੀ ਕਣਕ ਜਿਹੜੀ ਜੀ ਉਹ ਕੌਣ ਖਰੀਦੂਗਾ? ਇਹ ਬੜਾ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਜਾਣਾ। ਜੌਲ ਸਾਹਿਬ ਸਿਰਫ ਆਰਡੀਨੈਂਸ ਦੀਆਂ ਕੁਝ ਲਾਈਨਾਂ ਦੀ ਜਿਹੜੀ ਆ ਉਹ ਗੱਲ ਕਰਦੇ ਆ, ਰਿਸਪੈਕਟਡ ਹਸਤੀ ਜੌਲ ਸਾਹਿਬ, ਪਰ ਇਹ ਜ਼ਰੂਰੀ ਨਹੀਂ ਆ ਕਿ ਜੋ ਉਹ ਕਹਿ ਰਹੇ ਆ ਉਹਨੂੰ ਮੰਨ ਲਿਆ ਜਾਵੇ ਜਾਂ ਉਹਨੂੰ ਸਹੀ ਜਿਹੜਾ ਜੀ ਉਹ ਕਰ ਲਿਆ ਜਾਵੇ। ਆਰਡੀਨੈਂਸ ਤਾਂ ਮੈਂ ਵੀ ਪੜ੍ਹਿਆ ਜੀ, ਉਹਨਾਂ ਦੇ ਵਿੱਚ ਕਿਤੇ ਵੀ ਇਹ ਗੱਲ ਜਿਹੜੀ ਨਹੀਂ ਲੱਗਦੀ ਕਿ ਕਿਸਾਨ ਜਿਹੜੇ ਨੇ ਉੱਥੋਂ ਇਹਦੇ ਨਾਲ ਉਹ ਬਹੁਤ ਜਿਹੜੇ ਦੀ ਸੁਰਖਰੂ ਹੋ ਜਾਣਗੇ ਜਾਂ ਆਉਂਦੇ ਦਿਨਾਂ ਦੇ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣਗੀਆਂ। ਬਲਕਿ ਸਭ ਤੋਂ ਵੱਡਾ ਝਟਕਾ ਪੰਜਾਬ ਨੂੰ ਲੱਗੂਗਾ, ਸੈਕੰਡ ਜਿਹੜਾ ਝਟਕਾ ਵੱਡਾ ਲੱਗੂਗਾ ਉਹ ਹਰਿਆਣੇ ਨੂੰ ਜਿਹੜਾ ਉਹ ਲੱਗੂਗਾ। ਇਹ ਗੱਲ ਜਿਹੜਾ ਜੀ ਉਹ ਸਮਝਣ ਦੀ ਲੋੜ ਆ। ਔਰ ਪੰਜਾਬ ਦੇ ਜਿੰਨੇ ਵੀ ਸੁਹਿਰਦ ਲੋਕ ਨੇ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਇਕੱਠੇ ਹੋਣ ਦੀ ਲੋੜ ਆ, ਜਿਹੜੀ ਕਿ ਪੰਜਾਬੀਆਂ ਦੇ ਸੁਭਾਅ 'ਚ ਵੜ ਗਈ ਵੀ ਅਸੀਂ ਇਕੱਠੇ ਹੋਣਾ ਨਹੀਂ, ਇਕੱਠੇ ਹੋ ਕੇ ਗੱਲ ਨਹੀਂ ਕਰਨੀ। ਜੇ ਇੱਕ ਕੋਈ ਗੱਲ ਕਰਦਾ ਚਾਹੇ ਉਸ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ ਉਹਦੇ 'ਚ ਲੱਤ ਅੜਾਉਣੀ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਸਕੂਲ ਦੀਆਂ ਫੀਸਾਂ ਦੀ। ਉਸ ਮਾਮਲੇ ਨੂੰ ਕੋਰਟ ਨੇ ਫੈਸਲਾ ਉਸ 'ਤੇ ਰਾਖਵਾਂ ਰੱਖਿਆ ਹੋਇਆ। ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਫੀਸ ਦੇ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਆ ਉਹ ਤਾਂ ਮੁਕੰਮਲ ਹੋ ਗਈ ਆ। ਅਦਾਲਤ ਦੇ ਵਿੱਚ ਪ੍ਰਾਈਵੇਟ ਸਕੂਲ, ਸਟੂਡੈਂਟ ਦੇ ਪੇਰੈਂਟਸ, ਪੰਜਾਬ ਸਰਕਾਰ ਨੇ ਆਪੋ ਆਪਣੇ ਪੱਖ ਰੱਖੇ ਆ। ਸੂਬਾ ਸਰਕਾਰ ਨੇ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਅਪੀਲ ਕੀਤੀ ਕਿ ਸਰਕਾਰ ਫੀਸਾਂ ਮੁਆਫ ਕਰਨ ਲਈ ਨਹੀਂ ਕਹਿ ਰਹੀ, ਪਰ ਹਾਲ ਦੀ ਘੜੀ ਪੂਰੀਆਂ ਫੀਸਾਂ ਨਾ ਲਈਆਂ ਜਾਣ। ਅਦਾਲਤ ਨੇ ਸਾਰੇ ਪੱਖਾਂ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਜਿਹੜਾ ਜੀ ਉਹ ਰਾਖਵਾ ਰੱਖਿਆ। ਪ੍ਰਸਿੱਧ ਵਕੀਲ ਨੇ ਜੀ ਰਾਜਵਿੰਦਰ ਸਿੰਘ ਬੈਂਸੂਰੀ, ਉਹ ਪੇਰੈਂਟਸ ਦੇ ਵੱਲੋਂ ਪੇਸ਼ ਹੋਏ ਸੀ। ਉਹਨਾਂ ਨੇ ਇਹ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ 40 ਲੱਖ ਦੇ ਕਰੀਬ ਬੱਚੇ ਪੜ੍ਹਦੇ ਆ ਔਰ ਇਸ ਫੈਸਲੇ ਦੇ ਨਾਲ ਪ੍ਰਭਾਵਿਤ ਉਹ ਹੋਣਗੇ। ਮਾਪਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ, ਮਾਪੇ ਸਿਰਫ ਹੁਣ ਫੀਸਾਂ ਦੇਣ ਤੋਂ ਮਨਾ ਕਰ ਰਹੇ ਆ, ਪਰ ਜਦੋਂ ਮਾਪਿਆਂ ਦੇ ਕੰਮਕਾਰ ਸ਼ੁਰੂ ਹੋ ਜਾਣਗੇ ਤਾਂ ਉਦੋਂ ਉਹ ਫੀਸਾਂ ਦੇ ਦੇਣਗੇ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਇਸ ਵੇਲੇ ਮਾਪਿਆਂ ਕੋਲ ਪੈਸਿਆਂ ਦੀ ਘਾਟ ਹੈ, ਇਸ ਕਰਕੇ ਸਰਕਾਰ ਫੀਸ ਵਸੂਲੀ ਦਾ ਫੈਸਲਾ ਅੱਗੇ ਪਾਉਣ ਦੀ ਬੇਨਤੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਬੱਸ ਫੀਸਾਂ ਤੇ ਕੁਝ ਹੋਰ ਖਰਚੇ ਜਿਹੜੇ ਆ ਉਹ ਮਾਫ ਕੀਤੇ ਜਾਣ, ਕਿਉਂਕਿ ਇਹ ਤਾਲਾਬੰਦੀ ਦੇ ਵੇਲੇ ਬੱਸਾਂ ਬੰਦ ਰਹੀਆਂ। ਜਿਹੜੇ ਐਡਵੋਕੇਟ ਜਨਰਲ ਨੇ ਕਿਹਾ ਕਿ ਜਿਹੜੇ ਸਕੂਲ ਫੀਸਾਂ ਨਾ ਲੈਣ ਕਰਕੇ ਸਕੂਲ ਬੰਦ ਹੋਣ ਦੀ ਗੱਲ ਕਹਿ ਰਹੇ ਆ, ਜਿਹੜੇ ਮਾਪੇ ਫੀਸ ਨਹੀਂ ਦੇ ਸਕਦੇ ਉਹ ਸਰਕਾਰ ਦੀ ਅਥਾਰਟੀ ਦੇ ਕੋਲੇ ਪਹੁੰਚ ਕਰਨ, ਸਰਕਾਰ ਉਹਨਾਂ ਦੇ ਕੇਸਾਂ ਦਾ ਨਿਰੀਖਣ ਕਰਕੇ ਸਹਾਇਤਾ ਜਿਹੜੀ ਹੈ ਜੀ ਉਹ ਕਰੂਗੀ। ਸਰਕਾਰ ਨੇ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਲੈਣ ਦੇ ਵਾਸਤੇ ਕਿਹਾ ਕਿ ਆਊਟਸੋਰਸ ਕੀਤੇ ਕੰਮਾਂ ਦੀ ਫੀਸ ਲੈਣ ਦੇ ਹੱਕਦਾਰ ਨਹੀਂ। ਪ੍ਰਾਈਵੇਟ ਸਕੂਲਾਂ ਦੇ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਗੱਲ ਕਹੀ ਕਿ ਅਦਾਲਤ ਨੇ ਭਾਵੇਂ ਟੀਚਰਸ ਨੂੰ 70% ਤਨਖਾਹਾਂ ਦੇਣ ਲਈ ਕਿਹਾ, ਪਰ ਉਹਨਾਂ ਨੂੰ ਤਨਖਾਹਾਂ ਸਣੇ ਵੱਜਵੇਂ ਖਰਚੇ ਪੂਰੇ ਅਦਾ ਕਰਨੇ ਪੈਣਗੇ, ਇਸ ਕਰਕੇ ਫੀਸਾਂ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਪਾਸੇ ਕੁਝ ਸਕੂਲਾਂ ਦੇ ਪ੍ਰਬੰਧਕਾਂ ਨੇ ਇਸ ਗੱਲ ਦੀ ਹਾਮੀ ਭਰੀ ਕਿ ਉਹ ਅਦਾਲਤ ਦੇ ਹੁਕਮਾਂ ਤੇ ਸਿਰਫ 70% ਦੀ ਫੀਸ ਨਾਲ ਸੰਤੁਸ਼ਟ ਨੇ, ਬਾਕੀ ਫੀਸਾਂ ਨਹੀਂ ਲੈਣਗੇ। ਪਟੀਸ਼ਨਰ ਤੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਦੇ ਫੀਸ ਰੈਗੂਲੇਟਰੀ ਐਕਟ ਦੇ ਵਿੱਚ ਟਿਊਸ਼ਨ ਫੀਸ ਦਾ ਜ਼ਿਕਰ ਜਿਹੜਾ ਜੀ ਉਹ ਨਹੀਂ ਗਾ। ਹੁਣ ਇਹ ਸਾਰਾ ਕੁਝ ਜਿਹੜਾ ਜੀ ਨਿਰਭਰ ਹੈ ਹਾਈ ਕੋਰਟ ਦੇ ਉੱਤੇ ਕਿ ਇਹਦਾ ਕੀ ਉਹਨਾਂ ਨੇ ਫੈਸਲਾ ਕਰਨਾ। ਅਗਲੇ ਹਫਤੇ ਇਹਦਾ ਫੈਸਲਾ ਜਿਹੜਾ ਜੀ ਉਹ ਸੋਮਵਾਰ ਜਾਂ ਮੰਗਲਵਾਰ ਨੂੰ ਆ ਸਕਦਾ ਹੈ। ਦੇਖਣਾ ਹੁਣ ਇਹ ਹੈ ਕਿ ਅਦਾਲਤ ਦੇ ਵੱਲੋਂ ਇਹਨਾਂ ਮਾਪਿਆਂ ਨੂੰ ਕੋਈ ਰਾਹਤ ਜਿਹੜੀ ਆ ਉਹ ਮਿਲਦੀ ਹੈ ਜਾਂ ਨਹੀਂ। ਮਾਪਿਆਂ ਨੂੰ ਵੀ ਇਹ ਸੋਚਣਾ ਜਿਹੜਾ ਜੀ ਉਹ ਪਊਗਾ ਕਿਤੇ ਨਾ ਕਿਤੇ ਕਿ ਉਹ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਰੈਟ ਰੇਸ ਲਾਈ ਹੋਈ ਆ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਖਾਸ ਖਿੱਤੇ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਦਿਵਾਉਣ ਦੇ ਵਾਸਤੇ ਮੁੱਖ ਮੰਤਰੀ ਦਫ਼ਤਰ ਤੱਕ ਸਿਫਾਰਸ਼ਾਂ ਲੱਗਦੀਆਂ ਨੇ, ਮੋਟੀਆਂ ਜਿਹੜੀਆਂ ਦੀ ਫੀਸਾਂ ਦਿੱਤੀਆਂ ਜਾਂਦੀਆਂ ਨੇ, ਡੋਨੇਸ਼ਨਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਦੇ ਬੱਚੇ ਦਾ ਉੱਥੇ ਦਾਖਲਾ ਹੋ ਜੇ। ਜੁੱਤੀਆਂ ਵੀ ਉੱਥੋਂ, ਵਰਦੀਆਂ ਵੀ ਉੱਥੋਂ, ਕਿਤਾਬਾਂ ਵੀ, ਉਹ ਹਰ ਚੀਜ਼ ਜਿਹੜੀ ਦੀ ਸਕੂਲ ਤੋਂ ਲੈਣੀ ਪੈਂਦੀ ਮਹਿੰਗੇ ਭਾਅ ਦੀ। ਇਹ ਮਾਪਿਆਂ ਨੇ ਝਮਲਾਏ ਆ। ਜੇ ਮਾਪੇ ਜਿਹੜਾ ਜੀ ਇਹ ਸੋਚਦੇ ਹੁੰਦੇ ਕਿ
ਅਦਾਰੇ ਤਾਂ ਪਹਿਲਾਂ ਵੀ ਸੀ ਸਰਕਾਰੀ, ਜਿਹੜੇ ਜਿੰਨੀ ਦੇਰ ਤੱਕ ਸਰਕਾਰੀ ਅਦਾਰਿਆਂ ਦੇ ਵਿੱਚ ਐਜੂਕੇਸ਼ਨ ਸਹੀ ਰਹੀ ਆ, ਮਾਪਿਆਂ ਨੇ ਉੱਥੋਂ ਮੂੰਹ ਮੋੜਿਆ ਤੇ ਸਾਰਾ ਕੁਝ ਹੋਇਆ ਨਾ। ਇਹ ਕਿਤੇ ਨਾ ਕਿਤੇ ਦੁਬਾਰਾ ਤੋਂ ਜਿਹੜਾ ਜੀ ਉਹ ਮਾਪਿਆਂ ਨੂੰ ਇਸ ਮਾਮਲੇ 'ਚ ਸੋਚਣਾ ਪਊਗਾ। ਇਸੇ ਗੱਲ ਦੀ ਤਾਂ ਲੋਕਾਂ ਨੂੰ ਸਮਝ ਨਹੀਂ ਲੱਗੀ, ਬੋਲੀ ਵੀ ਗਵਾ ਲਈ, ਸਾਰਾ ਕੁਛ ਗਵਾ ਲਿਆ। ਤੇ ਅੱਗੇ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਫੈਂਸੀ ਨੰਬਰਾਂ ਦੇ ਵੀ ਬਹੁਤ ਸ਼ੌਕੀਨ ਹੈਗੇ ਆ, ਉਹਨਾਂ ਨੇ ਵੀ ਖਜ਼ਾਨਿਆਂ 'ਚ ਰੌਣਕਾਂ ਲਾਈਆਂ। ਵੱਡੇ ਸ਼ੌਕੀਨ ਤਾਂ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ। 786 ਨੰਬਰ ਉਹਨਾਂ ਦਾ, ਉਹ ਕਹਿੰਦੇ ਕਿ ਇਹ ਨੰਬਰ ਨੂੰ ਉਹ ਸ਼ੁਭ ਮੰਨਦੇ ਆ। ਉਹਨਾਂ ਦੀ ਜਿਹੜੀ ਹੋਂਡਾ ਕਾਰ ਦਾ ਨੰਬਰ ਵੀ 786 ਆ। ਫੋਰਚੂਨਰ ਗੱਡੀ ਜਿਹੜਾ ਜੀ ਉਹਦਾ ਵੀ ਨੰਬਰ 786 ਆ। ਉਹਨਾਂ ਦਾ ਜਿਹੜਾ ਮੈਸੀ ਟਰੈਕਟਰ ਆ ਉਹਦਾ ਵੀ ਨੰਬਰ 786 ਆ। ਜੀਪਾਂ ਦੇ ਨੰਬਰ ਵੀ 786। ਇੱਕ ਜੌਂਗਾ ਆ ਉਹਦਾ ਨੰਬਰ ਵੀ 786 ਆ। ਸ਼ੁਭ ਹੈ, ਕਹਿੰਦੀ ਇਹਦੇ ਨਾਲ ਐਕਸੀਡੈਂਟ ਨਹੀਂ। ਫਿਰ ਤਾਂ ਮੇਰਾ ਖਿਆਲ ਸਾਰੀਆਂ ਕਾਰਾਂ ਦੇ ਨੰਬਰ ਜੇ 786 ਲਾਤੇ ਜਾਣ ਤੇ ਹੋ ਸਕਦਾ ਪੰਜਾਬ ਹਾਦਸਿਆਂ ਤੋਂ ਹੀ ਬਚ ਜਾਵੇ। ਜਿਹੜੇ ਫੈਂਸੀ ਨੰਬਰ ਨੇ ਜੀ, ਉਸ ਚੱਕਰ ਦੇ ਵਿੱਚ ਇਹ ਫੈਂਸੀ ਨੰਬਰ ਲੱਖਾਂ ਰੁਪਈਏ ਦੇ ਵਿੱਚ ਵਿਕਦੇ ਆ। 2 ਸਾਲਾਂ ਤੋਂ ਸਰਕਾਰੀ ਖਜ਼ਾਨੇ ਦੇ ਵਿੱਚ ਜੇ ਕਿਸੇ ਨੇ ਰੌਣਕ ਲਾਈ ਆ ਤਾਂ ਉਹ ਫੈਂਸੀ ਨੰਬਰਾਂ ਵਾਲਿਆਂ ਨੇ ਜਿਹੜੀ ਉਹ ਲਾਈ ਆ, ਔਰ ਖਜ਼ਾਨੇ ਨੇ ਮੋਟੀ ਕਮਾਈ ਇਹਦੇ ਤੋਂ ਜਿਹੜੀ ਆ ਉਹ ਕੀਤੀ ਆ। ਲੋਕਾਂ ਦੀ ਫੈਂਸੀ ਨੰਬਰਾਂ ਦੀ ਪਸੰਦ ਵੱਖੋ ਵੱਖਰੀ ਆ। ਪੁਰਾਣੇ ਰਜਿਸਟ੍ਰੇਸ਼ਨ ਨੰਬਰ ਜਿਹੜੇ ਵਿੰਟੇਜ ਨੰਬਰ ਸੀਗੇ ਉਹ 17 ਤੋਂ ਬੰਦ ਹੋ ਗਏ ਆ, ਜਿਹਦੇ ਕਰਕੇ ਈ ਨਿਲਾਮੀ ਦੇ ਵਿੱਚ ਨਵੇਂ ਨੰਬਰ ਮਹਿੰਗੇ ਵਿਕਣ ਲੱਗੇ ਆ। ਟਰਾਂਸਪੋਰਟ ਵਿਭਾਗ ਤੋਂ ਜਿਹੜੇ ਉਹ ਅੰਕੜੇ ਨੇ ਉਹਦੇ ਮੁਤਾਬਕ 2 ਸਾਲਾਂ ਦੇ ਵਿੱਚ 18 ਤੇ 19 ਦੇ ਵਿੱਚ ਗੱਡੀਆਂ ਦੇ ਫੈਂਸੀ ਨੰਬਰਾਂ ਤੋਂ ਸਰਕਾਰੀ ਖਜ਼ਾਨੇ ਨੇ 41 ਕਰੋੜ 48 ਲੱਖ ਰੁਪਈਆ ਜਿਹੜਾ ਜੀ ਉਹ ਕਮਾਇਆ। 41 ਕਰੋੜ ਪੰਜਾਬੀ ਲੋਕ ਫੈਂਸੀ ਨੰਬਰਾਂ ਦੇ ਉੱਤੇ ਹਰ ਮਹੀਨੇ 2.25 ਕਰੋੜ ਰੁਪਈਆ ਖਰਚਦੇ ਰਹੇ ਆ। ਜੇ ਤੁਸੀਂ ਇਹਨੂੰ ਐਵਰੇਜ ਦਿੰਦੇ ਹੋ ਤਾਂ ਪਰ ਦਿਨ ਜਿਹੜਾ ਜੀ 6.25 ਲੱਖ ਰੁਪਈਆ ਖਜ਼ਾਨੇ ਦੇ ਵਿੱਚ ਫੈਂਸੀ ਨੰਬਰਾਂ ਤੋਂ ਜਾਂਦਾ ਰਿਹਾ। ਫੈਂਸੀ ਨੰਬਰਾਂ ਦੇ ਰਿਜ਼ਰਵ ਕੀਮਤ ਜਦੋਂ ਤੋਂ ਘਟਾਈ ਆ ਉਦੋਂ ਤੋਂ ਆਮਦਨੀ ਜਿਹੜੀ ਜੀ ਉਹ ਤਾਂ ਚੜੀ ਆ। ਫੈਂਸੀ ਨੰਬਰਾਂ ਤੇ ਸਾਲ 18 ਦੇ ਵਿੱਚ 16 ਕਰੋੜ 41 ਲੱਖ ਰੁਪਈਏ, ਸਾਲ 19 ਦੇ ਵਿੱਚ 25 ਕਰੋੜ 7 ਲੱਖ ਰੁਪਈਏ ਦੀ ਆਮਦਨ ਹੋਈ। ਜਨਵਰੀ 2020 ਤੇ ਇੱਕੋ ਮਹੀਨੇ ਦੇ ਵਿੱਚ ਇਹ ਆਮਦਨ 2 ਕਰੋੜ 34 ਲੱਖ ਦੀ। ਫੈਂਸੀ ਨੰਬਰ ਜਿਹੜਾ 0001 ਹੈ ਉਹਦੀ ਰਾਖਵੀ ਕੀਮਤ ਪਹਿਲਾਂ 5 ਲੱਖ ਰੁਪਈਏ ਸੀ, ਜਿਹੜੀ ਕਿ 2 ਸਾਲ ਘਟਾ ਕੇ 2.5 ਲੱਖ ਰੁਪਈਆ ਕਰ ਦਿੱਤੀ ਗਈ। 14 ਤੋਂ ਦਸੰਬਰ 17 4 ਸਾਲਾਂ ਦੇ ਦੌਰਾਨ ਫੈਂਸੀ ਨੰਬਰਾਂ ਤੋਂ ਕਮਾਈ ਸਿਰਫ 3 ਕਰੋੜ 88 ਲੱਖ ਦੀ। ਜਿਹੜਾ RTAA ਹੈ ਜੀ ਲੁਧਿਆਣਾ, ਉੱਥੋਂ ਦਾ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜੀ ਰਾਖਵੀ ਕੀਮਤ ਆ ਘਟਾਉਣ ਤੋਂ ਬਾਅਦ ਲੋਕਾਂ ਨੇ ਈ ਨਿਲਾਮੀ ਦੇ ਵਿੱਚ ਫੈਂਸੀ ਨੰਬਰ ਜਿਹੜੇ ਜੀ ਉਹ ਜ਼ਿਆਦਾ ਅਪਲਾਈ ਕੀਤੀ। ਖਾਸ ਨੰਬਰਾਂ ਦੀ ਬੋਲੀ ਜਿਹੜੀ ਜੀ ਉਹ ਲੱਗਦੀ ਆ 2.5 ਲੱਖ ਤੋਂ ਸਟਾਰਟ ਹੁੰਦੀ, ਜਿਵੇਂ ਫਿਰ ਅੱਗੇ ਤੋਂ ਅੱਗੇ ਜਿਹੜਾ ਵੱਧ ਬੋਲੀ ਲਾਉਂਦਾ ਉਹਨੂੰ ਦਿੱਤਾ ਜਾਂਦਾ 6-6 ਲੱਖ ਰੁਪਈਏ ਦਾ ਨੰਬਰ ਵੀ ਜਿਹੜਾ ਜੀ ਉਹ ਜਾਂਦਾ। ਜਿਹੜੇ ਪਹਿਲੇ ਵਿੰਟੇਜ ਨੰਬਰ ਸੀ ਛੋਟੇ ਉਹ ਮਹਿੰਗੇ ਵਿਕਦੇ ਹੁੰਦੇ, ਹੁਣ ਉਹ ਮਿਲਣੇ ਬੰਦ ਹੋ ਗਏ। ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪੁਰਾਣਾ ਨੰਬਰ PB22 ਜੀ ਜਿਹੜਾ ਬਹੁਤ ਕੀਮਤੀ ਆ ਜੀ। ਜਦੋਂ ਵੀ ਨਵੀਂ ਸੀਰੀਜ਼ ਸ਼ੁਰੂ ਹੁੰਦੀ ਆ ਤਾਂ ਲੋਕ ਆਨਲਾਈਨ ਈ ਨਿਲਾਮੀ ਸ਼ੁਰੂ ਕਰ ਦਿੰਦੇ ਆ। ਫੈਂਸੀ ਨੰਬਰ 0001 ਤੋਂ 0009 ਤੱਕ ਤਾਂ ਹੱਥੋਂ ਹੱਥੀ ਵਿਕ ਜਾਂਦਾ। 19 ਦੇ ਵਿੱਚ PBX ਜਿਹੜਾ ਜੀ 0001 ਮਹੀਨੇ ਦੇ ਵਿੱਚ 5,47,000 ਰੁਪਏ ਦਾ ਵਿਕਿਆ। ਔਰ ਜਿਹੜੇ ਇਹ ਕਿਹਾ ਜਾ ਰਿਹਾ ਕਿ ਵਪਾਰੀ ਵਰਗ ਜਿਹੜਾ ਜੀ ਉਹ ਜ਼ਿਆਦਾ ਇਹਦੇ ਫੈਂਸੀ ਨੰਬਰ ਜਿਹੜੇ ਉਹ ਲੈਂਦਾ। ਕਈ ਲੋਕ 13 ਨੰਬਰ ਜਾਂ ਫਿਰ 0013 ਨੂੰ ਵੀ ਤਰਜੀਹ ਦਿੰਦੇ ਆ। ਸ਼ਰਾਬ ਦੇ ਠੇਕੇਦਾਰਾਂ ਤੋਂ ਬਿਨਾਂ ਅਮੀਰ ਘਰਾਂ ਦੇ ਕਾਕੇ ਜਿਹੜੇ ਜੀ ਉਹ ਫੈਂਸੀ ਨੰਬਰਾਂ ਦੇ ਗਾਹਕ ਨੇ। ਜਿਹੜਾ 8055 ਨੰਬਰ ਆ ਉਹ ਕਾਫੀ ਮਹਿੰਗਾ ਵਿਕਦਾ, ਜਿਹਦਾ ਭੁਲੇਖਾ ਅੰਗਰੇਜ਼ੀ ਲਫ਼ਜ਼ ਜਿਹੜਾ ਬੌਸ ਦਾ ਪੈਂਦਾ ਜੀ। ਮਤਲਬ ਕਿ 8055 ਜਦੋਂ ਤੁਸੀਂ ਲਿਖਦੇ ਹੋ ਤਾਂ ਉਹ ਜੇ ਇੰਗਲਿਸ਼ ਦੇਖੋ ਤਾਂ 8 ਨੂੰ ਉਹ ਥੋੜਾ ਜਿਹਾ ਅੱਗੋਂ ਸਿੱਧਾ ਕਰ ਦਿੰਦੇ ਆ, ਉਹ B ਬਣ ਜਾਂਦਾ। 005 ਜਿਹੜਾ ਜੀ ਉਹ S ਦੇ ਰੂਪ ਦੇ ਵਿੱਚ ਜਿਹੜਾ ਬਣ ਜਾਂਦਾ। ਇਹ ਹੋ ਸਕਦਾ ਨਾ ਬਹੁਤੇ ਜਿਹੜਾ ਜੀ ਉਹ ਪਤਾ ਹੋਵੇ, ਕੁਛ ਨਾ ਕੁਛ ਕੱਢ ਲੈਂਦੇ ਨੇ ਇੱਥੇ। ਤੋਂ ਬੌਸ ਦਾ ਭੁਲੇਖਾ ਪੈਂਦਾ ਜੀ। ਪੁਰਾਣਾ ਜਿਹੜਾ ਜੀ 6911 ਮਸ਼ਹੂਰ ਹੁੰਦਾ ਸੀਗਾ। ਪੇਂਡੂ ਨੌਜਵਾਨ ਜਿਹੜੇ ਨੇ ਜੀ ਉਹ 6911 ਨੰਬਰ ਲੈਣ ਨੂੰ ਤਰਜੀਹ ਦਿੰਦੇ ਆ। ਜਿਹੜੇ 99 22 77 ਇਹ ਵੀ ਮਹਿੰਗੀ ਬੋਲੀ ਦੇ ਉੱਤੇ ਜਿਹੜਾ ਜੀ ਵਿਕਦੇ ਆ। ਸੰਗਰੂਰ ਜ਼ਿਲ੍ਹੇ ਦੇ ਵਿੱਚ 786 ਨੰਬਰ ਦੀ ਮੰਗ ਸਭ ਤੋਂ ਜ਼ਿਆਦਾ ਜਿਹੜੀ ਆ ਜੀ ਉਹ ਰਹਿੰਦੀ ਆ। ਔਰ ਫੈਂਸੀ ਨੰਬਰ ਜਿਹੜੇ ਨੇ ਜੀ ਚੰਡੀਗੜ੍ਹ ਦੇ ਵਿੱਚ ਤਾਂ 15 ਲੱਖ ਰੁਪਈਏ ਵੀ ਇਹਨਾਂ ਨੰਬਰਾਂ ਦੇ ਵਿੱਚ ਖਰਚੇ ਜਾਂਦੇ। ਅਨੋਖੇ ਹੀ ਸ਼ੌਕੀਨ ਨੇ ਜੀ ਇੱਥੇ ਦੇ ਲੋਕ ਤਾਂ, ਜੇ ਦੇਖਿਆ ਜਾਵੇ ਤਾਂ। ਅੱਗੇ ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦੀ ਗੱਲ ਕਰਦੇ ਆ, ਉਸ ਨੂੰ ਵੀ ਕਹਿੰਦੇ ਖਤਰਾ ਹੈ। ਖਤਰਾ ਇਸ ਕਰਕੇ ਹੈ ਜੀ ਕਿ ਚੀਨ ਦੀ ਮਦਦ ਦੇ ਨਾਲ ਇਹ ਭਖਦਾ, ਔਰ ਜਿਹੜਾ ਵਿਵਾਦ ਭਖ ਗਿਆ ਸਰਹੱਦ ਦੇ ਉੱਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਉੱਤੇ ਮਾਰੂ ਅਸਰ ਇਹਦਾ ਜਿਹੜਾ ਜੀ ਉਹ ਪੈ ਸਕਦਾ। ਪ੍ਰਾਈਵੇਟ ਖੇਤਰ ਦਾ ਇਹ ਥਰਮਲ ਪਲਾਂਟ, ਇਹਦੀ ਸਾਰੀ ਤਕਨੀਕ ਜਿਹੜੀ ਹੈ ਜੀ ਉਹ ਚਾਈਨੀਜ਼ ਹੈ ਜੀ। ਔਰ ਪੰਜਾਬ ਦੇ ਅੰਦਰ
ਭਾਵੇਂ ਚੀਨ ਦੇ ਸਿਰ ਦੇ ਉੱਤੇ ਸਥਾਪਿਤ ਹੋਇਆ, ਪਰ ਕੱਲਾ ਥਰਮਲ ਪਲਾਂਟ ਹੈ ਦੇਸ਼ ਦੇ ਵਿੱਚ ਜਿਹੜੇ ਚੀਨ ਦੇ ਸਿਰ ਤੇ ਵੱਡੀ ਗਿਣਤੀ ਥਰਮਲ ਤੇ ਸੋਲਰ ਪਲਾਂਟ ਸਥਾਪਿਤ ਹੋਇਆ। ਇਹਨਾਂ ਦੀ ਸ਼ਾਹ ਰੱਗ ਚੀਨ ਦੇ ਹੱਥਾਂ 'ਚ ਹੈ। ਵੇਦਾਂਤਾ ਇੰਡਸਟਰੀਅਲ ਕੰਪਨੀ ਦੇ ਵੱਲੋਂ ਤਲਵੰਡੀ ਸਾਬੋ ਦੇ ਵਿੱਚ 1980 ਮੈਗਾਵਾਟ ਦਾ 3 ਯੂਨਿਟ ਆਧਾਰ ਥਰਮਲ ਪਲਾਂਟ ਲੱਗਿਆ ਹੋਇਆ। ਇਹਦੇ ਪ੍ਰਮੁੱਖ ਹਿੱਸਿਆਂ ਦੀ ਸਾਰੀ ਮਸ਼ੀਨਰੀ ਕੰਪਲੀਟਲੀ ਚੀਨ ਤੋਂ ਮੰਗਵਾ ਕੇ ਲਾਈ ਹੋਈ। ਪਾਵਰ ਸੈਕਟਰ ਦੇ ਮਾਹਰ ਇਹ ਕਹਿੰਦੇ ਆ ਕਿ ਜੇ ਇਸ ਥਰਮਲ ਦੇ ਮੁੱਖ ਪੁਰਜਿਆਂ ਦੇ ਵਿੱਚ ਕੋਈ ਵੀ ਨੁਕਸ ਪੈਂਦਾ, ਉਹਨੂੰ ਠੀਕ, ਚਾਲੂ ਜਾਂ ਤਕਨੀਕੀ ਤੌਰ ਦੇ ਉੱਤੇ ਠੀਕ ਕਰਨ ਲਈ ਚੀਨ ਦੇ ਨਾਲ ਸੰਬੰਧਿਤ ਕਾਰਖਾਨਿਆਂ ਜਾਂ ਤਕਨੀਕੀ ਮਾਹਰਾਂ ਦੇ ਨਾਲ ਸੰਪਰਕ ਕਰਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਇਸ ਥਰਮਲ ਦੇ ਪੁਰਜੇ ਭਾਰਤ ਦੇ ਵਿੱਚ ਤਿਆਰ ਨਹੀਂ ਹੁੰਦੇ ਤੇ ਨਾ ਹੀ ਇਹਨਾਂ ਦਾ ਅਜੇ ਤੱਕ ਮੁਲਕ ਦੇ ਵਿੱਚ ਕੋਈ ਡਾਈ ਜਾਂ ਡਿਜ਼ਾਈਨ ਬਣਿਆ। ਇਹਨਾਂ ਪੁਰਜਿਆਂ ਦੀ ਅੰਦਰੂਨੀ ਤਕਨੀਕ ਵੀ ਚੀਨ ਦੇ ਕੋਲ। ਵੇਦਾਂਤਾ ਨੇ ਤਲਵੰਡੀ ਸਾਬੋ ਪਲਾਂਟ ਬੋਇਲਰ, ਮਿਗ ਟਰਬਾਈਨ, ਜਨਰੇਟਰ ਆਦਿ ਚਾਈਨਾ ਤੋਂ ਮੰਗਵਾਏ ਆ। ਇਸ ਥਰਮਲ ਪਲਾਂਟ ਨੂੰ 10,000 ਕਰੋੜ ਰੁਪਏ ਦੇ ਵਿੱਚ ਸਥਾਪਿਤ ਜਿਹੜਾ ਜੀ ਉਹ ਕੀਤਾ ਗਿਆ ਸੀ। ਇਹ ਇੱਕ ਮਿਸਾਲ ਹੈ। ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਇੱਥੇ ਭਾਰਤ ਦੇ ਵਿੱਚ ਹੈ ਜਿਹੜਾ ਕੰਪਲੀਟਲੀ ਚਾਈਨਾ ਦੇ ਉੱਤੇ ਡਿਪੈਂਡ ਹੈ। ਆ ਜਿਹੜੇ ਚਾਰ ਛਿੱਲੜ ਟੱਪੀ ਜਾਂਦੇ ਨਾ ਜੀ ਕਿ ਚਾਈਨਾ ਦਾ ਸਮਾਨ ਬੰਦ ਕਰ ਦਾਂਗੇ, ਅਸੀਂ ਉਹ ਕਰ ਲਾਂਗੇ, ਅਸੀਂ ਆਹ ਕਰ ਲਾਂਗੇ, ਉਹਨਾਂ ਲੋਕਾਂ ਨੂੰ ਰਿਐਲਿਟੀ ਜਿਹੜੀ ਜੀ ਉਹ ਪਤਾ ਹੀ ਨਹੀਂ ਕਿ ਰਿਐਲਿਟੀ ਜਿਹੜੀ ਆ ਉਹ ਕੀ ਬੋਲਦੀ ਆ। ਔਰ ਰਿਐਲਿਟੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਉੱਥੋਂ ਜਾ ਹੀ ਨਹੀਂ ਸਕਦੇ। ਮੈਂ ਤਾਂ ਕਹਿੰਦਾ ਜੀ ਤੁਸੀਂ ਚਾਈਨਾ ਦੀ ਡੋਰ ਬੰਦ ਕਰਕੇ ਦਿਖਾ ਦਿਓ, ਜਿਹੜੀ ਕਿ ਹਰ ਸਾਲ ਕਿੰਨੀਆਂ ਪੰਛੀਆਂ ਦੀ ਜਾਨ ਲੈ ਲੈਂਦੀ ਆ, ਕਿੰਨੇ ਲੋਕਾਂ ਨੂੰ ਜ਼ਖਮੀ ਕਰਦੀ ਆ, ਕਿੰਨੇ ਲੋਕ ਮਰਨ ਕੰਢੇ ਪਹੁੰਚ ਜਾਂਦੇ ਚਾਈਨੀਜ਼ ਦੇ ਨਾਲ। ਆ ਦੀਵਾਲੀ ਵਰਗਾ ਤਿਉਹਾਰ ਜਦੋਂ ਆਉਂਦਾ, ਕਿਸੇ ਸਮੇਂ ਦੀਵਾ ਜਗ੍ਹਾ ਮੋਮਬੱਤੀਆਂ ਨੇ ਲੈ ਲਈ, ਫਿਰ ਉਸ ਤੋਂ ਬਾਅਦ ਜਿਹੜੀਆਂ ਲੜੀਆਂ ਆ ਗਈਆਂ ਦੇਸੀ ਜਿਹੜੀਆਂ ਹੁੰਦੀਆਂ ਸੀ ਮੋਟੀਆਂ ਮੋਟੀਆਂ, ਫਿਰ ਚਾਈਨੀਜ਼ ਲੜੀਆਂ ਆ ਗਈਆਂ ਜਿਹੜੀਆਂ ਇੱਕੋ ਸਾਲ ਹੀ ਚੱਲਦੀਆਂ ਨੇ, ਦੂਜੇ ਸਾਲ ਨਹੀਂ ਉਹ ਜਿਹੜੀਆਂ ਉਹ ਚੱਲਦੀਆਂ। ਉਹ ਕਿੰਨਾ ਕੁ ਕਾਰੋਬਾਰ ਹੈ? 70% ਭਾਰਤ ਦੇ ਵਿੱਚ ਵਿਕਦਾ ਸਮਾਨ ਜਿਹੜਾ ਜੀ ਉਹ ਚਾਈਨਾ ਦਾ। ਤੁਸੀਂ ਐਵੇਂ ਗੱਲਾਂ ਕਰਕੇ ਜਿਹੜਾ ਜੀ ਅਸੀਂ ਉਹ ਬੰਦ ਕਰ ਦਾਂਗੇ, ਉਹ ਬੰਦ ਕਰ ਦਾਂਗੇ, ਉਹ ਸਭ ਨੂੰ ਪਤਾ ਕਿ ਨਾ ਇਹ ਬੰਦ ਹੋ ਸਕਣਾ, ਨਾ ਇਹ ਜਿਹੜਾ ਜੀ ਉਹ ਪੋਸੀਬਲ ਹੈ। ਇੱਕ ਥਰਮਲ ਪਲਾਂਟ ਦੀ ਹੈ ਜੀ, ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਤੇ ਉਹ ਕੰਪਲੀਟ ਬੰਦ ਜੀ ਜੀ ਬਿਲਕੁਲ। ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਕਿੰਨਾ ਕੁਛ ਹੈਗਾ, ਜੇ ਤੁਸੀਂ 70% ਕਿਹਾ ਆ ਤੇ ਹੋਰ ਕਿੰਨਾ ਕੁਛ ਆ ਉੱਥੇ। ਤੇ ਅੱਗੇ ਗੱਲ ਕਰਦੇ ਆ ਕਰੋਨਾ ਦੀ। ਉਸ ਤੋਂ ਡਰਦੇ ਪੁਲਿਸ ਵਾਲਿਆਂ ਨੇ ਹੁਣ ਖਾਣ ਤੇ ਜ਼ੋਰ ਦਿੱਤਾ ਹੋਇਆ। ਦੇਖੋ ਇੱਥੇ ਨਾ ਜੀ ਕੋਈ ਵੀ ਚੀਜ਼ ਜਿਹੜੀ ਆ ਉਹ ਬਹੁਤ ਛੇਤੀ ਰਿਊਮਰ ਬਹੁਤ ਛੇਤੀ ਫੈਲਦਾ। ਜਦੋਂ ਕਰੋਨਾ ਵਾਇਰਸ ਦੀ ਦਸਤਕ ਹੋਈ ਆ ਤੇ ਇੱਥੇ ਜਿਹੜਾ ਜੀ ਉਹ ਰਿਊਮਰ ਫੈਲ ਗਿਆ ਕਿ ਜਿਹੜਾ ਨੌਨ ਵੈਜ ਹੈ ਉਹਦੇ ਰਾਹੀਂ ਇਹ ਫੈਲ ਜਾਂਦਾ, ਚਿਕਨ ਦੇ ਰਾਹੀਂ। ਲੋਕ ਇੱਕਦਮ ਦੂਰ ਹੋ ਗਏ ਔਰ ਹਾਲਾਤ ਇਹ ਹੋ ਗਏ ਕਿ ਜਿਹੜੇ ਪੋਲਟਰੀ ਇੰਡਸਟਰੀ ਆ ਉਹ ਡੁੱਬਣ ਕੰਢੇ ਪਹੁੰਚ ਗਈ। ਜਿਨ੍ਹਾਂ ਨੇ ਜਿਹੜੇ, ਕਿਉਂਕਿ ਇਹ ਦਿਨਾਂ ਦੇ ਵਿੱਚ ਤਿਆਰ ਹੁੰਦਾ ਜਿਹੜਾ ਇਹ ਪੋਲਟਰੀ ਆ ਜੀ, ਉਹ ਫਿਰ ਬਹੁਤ ਜ਼ਿਆਦਾ ਵੱਧ ਜਾਂਦੀ ਆ, ਉਹਦਾ ਖਰਚਾ ਵਧਣਾ ਸ਼ੁਰੂ, ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦਾ। ਪੋਲਟਰੀ ਵਾਲਿਆਂ ਨੇ ਜਾਂ ਤਾਂ ਜਿਹੜੇ ਸੀਗੇ ਜੀ ਉਹ ਮੁਫਤ ਚੁਕਾਏ, 10 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਚੁਕਾਏ, ਜਾਂ ਕੁਛ ਨੇ ਉਹ ਮਰਵਾਤੇ। ਜਿਹੜੇ ਚੂਜ਼ੇ ਸੀਗੇ ਜਿਹੜੇ ਨਵੇਂ ਪੈਂਦੇ ਆ ਉਹ ਨਹੀਂ ਪਾਏ ਵੀ ਪਤਾ ਨਹੀਂ, ਇਹ ਤਾਂ ਰੂਮਰ ਫੈਲ ਗਿਆ, ਪਤਾ ਨਹੀਂ ਕਿੰਨੀ ਦੇਰ ਇਹ ਵਾਇਰਸ ਰਹੂਗਾ, ਲੋਕਾਂ ਨੇ ਚਿਕਨ ਖਾਣਾ ਨਹੀਂ। ਫਿਰ ਜਿਹੜਾ ਜੀ ਹੌਲੀ ਹੌਲੀ ਡਾਕਟਰਾਂ ਨੇ ਜਿਹੜਾ ਕਹਿਣਾ ਸ਼ੁਰੂ ਕੀਤਾ ਵੀ ਜਿਹੜੀ ਚੰਗੀ ਖੁਰਾਕ ਹੈ ਜਾਂ ਚੰਗਾ ਫੂਡ ਆ, ਜਾਂ ਜਿਹੜੇ ਲੋਕ ਨੌਨ ਵੈਜ ਖਾਂਦੇ ਆ ਉਹਨਾਂ ਦੇ ਵਾਸਤੇ ਇਹ ਤਾਂ ਚੰਗਾ ਚਿਕਨ ਜਿਹੜਾ ਖਾਣਾ, ਤਾਂ ਕਿ ਉਹਨਾਂ ਦਾ ਜਿਹੜੇ ਉਹ ਤੰਦਰੁਸਤ ਰਹਿਣ ਤੇ ਉਹਨਾਂ ਬਿਮਾਰੀ ਦਾ ਉਹਨਾਂ ਦੇ ਉੱਤੇ ਅਟੈਕ ਘੱਟ ਰਹੂਗਾ। ਤੇ ਫਿਰ ਲੋਕੀ ਜਿਹੜਾ ਨੇ ਉਹਨਾਂ ਨੇ ਖਾਣਾ ਸ਼ੁਰੂ ਕਰਤਾ। ਅੱਜ ਹਾਲਾਤ ਇਹ ਨੇ ਕਿ ਜਿਹੜਾ ਚਿਕਨ ਦਾ ਰੇਟ ਹੈ ਜੀ ਉਹ 250 ਰੁਪਏ ਕਿਲੋ ਤੱਕ ਚਲੇਗਾ, ਕਿਤੇ 10 ਰੁਪਏ ਕਿਲੋ ਪੋਲਟਰੀ ਵਾਲਿਆਂ ਨੇ ਜਿਹੜਾ ਜੀ ਉਹ ਚੁਕਾਇਆ ਉਦੋਂ, ਕਿ 10 ਰੁਪਏ ਕਿਲੋ ਦੇ ਹਿਸਾਬ ਨਾਲ ਜਿੰਨਾ ਲਿਜਾਣਾ ਤੁਸੀਂ ਜਿਹੜਾ ਉਹ ਲੈ ਜਾਓ। ਲੋਕੀ ਫਿਰ ਵੀ ਨਹੀਂ ਸੀ ਖਾਂਦੇ ਜੀ। ਸੁੰਨੀਆਂ ਹੋ ਗਈਆਂ ਪੋਲਟਰੀ ਜਿਹੜੇ ਫਾਰਮ, ਕਿਉਂਕਿ ਇਹ ਬਹੁਤ ਵੱਡਾ ਬਿਜ਼ਨਸ ਆ ਜੀ, ਪੋਲਟਰੀ ਦਾ ਬਹੁਤ ਵੱਡਾ ਬਿਜ਼ਨਸ ਆ। ਔਰ ਜਿਹੜੇ ਕਿਸਾਨਾਂ ਨੇ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਨਾਲ ਦੇ, ਉਹ ਪੋਲਟਰੀ ਫਾਰਮ ਜਿਹੜੇ ਉਹ ਪਾਏ ਹੋਏ ਆ। ਜਦੋਂ ਇੱਕ ਝਟਕਾ ਲੱਗਦਾ ਤੇ ਉਹ ਬਹੁਤ ਕੁਝ ਨੁਕਸਾਨ ਕਰ ਦਿੰਦਾ। ਕੁਝ ਦਿਨਾਂ ਨੇ ਬੜਾ ਨੁਕਸਾਨ ਕੀਤਾ। ਹੁਣ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ, ਜਿਹੜੇ ਡਿਊਟੀ ਕਰ ਰਹੇ ਨੇ ਉਸ ਮੁਲਾਜ਼ਮ, ਉਹ ਦੇਹ ਤੇਰੇ ਦੀ ਹੁਣ ਜਿਹੜਾ ਉਹ ਖਾ ਰਹੇ ਆ। ਔਰ ਉਹ ਕਹਿੰਦੇ ਕਿ ਡਾਕਟਰ ਜਿਹੜਾ ਉਹ ਕਹਿੰਦੇ ਆ ਕਿ ਰੱਜ ਕੇ ਖਾਓ ਤੇ ਫਿਰ ਜਿਹੜਾ ਜੀ ਉਹ ਤੁਸੀਂ ਠੀਕ ਹੋ ਗਏ। ਵਹਿਮ ਹੋ ਗਿਆ ਉਹਨਾਂ ਨੂੰ ਕਿ ਜ਼ਿਆਦਾ ਖਾਣ ਦੇ ਨਾਲ ਕਰੋਨਾ ਜਿਹੜਾ ਜੀ ਉਹ ਦੂਰ ਰਹੂਗਾ। ਔਰ ਪੁਲਿਸ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਵਿੱਚ ACP ਤੇ SHO ਜਿਹੜੇ ਪੋਜ਼ੀਟਿਵ ਆਏ ਆ, ਤਕਰੀਬਨ ਇਹਨਾਂ ਦੇ ਵਿੱਚੋਂ 200 ਤੋਂ ਜ਼ਿਆਦਾ ਜਿਹੜੇ ਨੇ ਜੀ ਉਹ ਹੋਮ ਕੁਆਰੰਟਾਈਨ ਵੀ ਕੀਤੇ ਹੋਏ ਆ। ਜਿਹੜਾ ਇੱਕ ਮੁਲਾਜ਼ਮ ਹੈ ਜੀ ਉਹ ਕਹਿੰਦਾ ਜੀ 9 ਵਜੇ ਪਹਿਲਾਂ ਬ੍ਰੇਕਫਾਸਟ ਕਰੀਦਾ, 11 ਵਜੇ 2 ਪਰੌਂਠੇ ਫਿਰ ਖਾ ਲਈਦੇ, 1:30 ਵਜੇ ਲੰਚ ਦੇ ਵਿੱਚ ਚਿਕਨ ਦਾ, ਮਟਨ ਤੇ ਦਹੀਂ ਤੇ ਰੋਟੀਆਂ,
3 ਵਜੇ ਫਿਰ ਜਿਹੜੀ ਆਂਡਿਆਂ ਦੀ ਤਰੀ ਆ ਉਹ ਬਣਾ ਕੇ ਜਿਹੜਾ ਜੀ ਪੀਦੀ ਆ, ਔਰ 5 ਵਜੇ ਬਿਸਕੁਟ ਜਿਹੜੇ ਖਾਂਦੇ ਆ, ਚਾਹ ਪੀਂਦੇ ਆ, 8 ਵਜੇ ਫਿਰ ਮੀਟ ਤੇ ਦਹੀਂ, ਔਰ ਰਾਤ ਨੂੰ ਸੌਣ ਲੱਗੇ ਫਿਰ ਆਂਡੇ ਜਿਹੜਾ ਜੀ ਉਹ ਖਾਈ ਜਾਂਦੇ। ਤੋਂ ਵਿਟਾਮਿਨ ਸੀ ਦੀਆਂ ਗੋਲੀਆਂ ਔਰ ਇਮਿਊਨਿਟੀ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹ ਖਾਈ ਜਾ ਰਹੇ ਆ, ਤਾਂ ਕਿ ਕਰੋਨਾ ਦੇ ਨਾਲ ਲੜਨ ਲਈ ਉਹ ਤਕੜੇ ਰਹਿਣ। ਤਕੜੇ ਕਿੰਨਾ ਕੁ ਰਹਿੰਦੇ ਆ ਜੀ, ਇਹ ਆਉਂਦੇ ਦਿਨ ਦੱਸਣਗੇ, ਕਿਉਂਕਿ ਢਿੱਡ ਜਿਹੜੇ ਨੇ ਉਹ ਬਾਹਰ ਨੂੰ ਨਿਕਲਣੇ ਜ਼ਰੂਰ ਸ਼ੁਰੂ ਹੋ ਗਏ ਜੀ ਬਹੁਤੇ ਪੁਲਿਸੀਆਂ ਦੇ, ਖਾ ਖਾ ਕੇ 3 ਟਾਈਮ ਜਿਹੜਾ ਜੀ ਉਹ ਚਿਕਨ। ਮਤਲਬ ਕਿ ਰੂਮਰਸ ਆ ਜੀ, ਇਹ ਸਿਰਫ ਪੁਲਿਸ ਵਾਲਿਆਂ ਦੀ ਗੱਲ ਨਹੀਂ ਆ। ਸਿਰਫ ਪੁਲਿਸ ਵਾਲਿਆਂ ਨੇ ਤਾਂ ਚਿਕਨ ਮਹਿੰਗਾ ਨਹੀਂ ਕੀਤਾ, ਬਾਕੀ ਵੀ ਜਿਹੜੇ ਲੋਕ ਨੇ। ਹੁਣ ਅਵੇਲੇਬਿਲਿਟੀ ਘੱਟ ਹੋ ਗਈ ਕਿਉਂਕਿ ਪੋਲਟਰੀ ਅੱਗੋਂ ਪਈ ਨਹੀਂ, ਜਿੰਨੀ ਹੈਗੀ ਆ ਉਹ ਇੰਨੀ ਮਹਿੰਗੀ ਹੋ ਗਈ ਜੀ। ਇੱਕਦਮ ਉਹਨੇ ਛਾਲ ਮਾਰਤੀ ਜੀ, 240 250 ਰੁਪਏ ਕਿਲੋ ਤੱਕ ਜਿਹੜੀ ਜੀ 30 ਕੁਛ 230 240 250 ਤੱਕ ਜਿਹੜੇ ਜੀ ਇਹ ਵਿਕ ਰਿਹਾ ਜੀ। ਅਫਵਾਹਾਂ ਨੇ ਜੀ, ਅਫਵਾਹਾਂ ਬਹੁਤ ਤੇਜ਼ੀ ਦੇ ਨਾਲ ਇੱਥੇ ਫੈਲਦੀਆਂ। ਇੱਕ ਤਾਂ ਅਫਵਾਹ ਫੈਲਦੀ ਹੈ ਕਿ ਨਹੀਂ ਖਾਣਾ, ਲੋਕ ਉਧਰ ਨੂੰ ਭੱਜ ਪੈਂਦੇ, ਮੁੜ ਕੇ ਫੈਲਦੀ ਹੈ ਜੀ ਖਾਣਾ, ਲੋਕ ਉਧਰ ਨੂੰ ਭੱਜ ਪੈਂਦੇ। ਜਿੰਨੀ ਕੁ ਤੁਸੀਂ ਦੱਸਿਆ ਖੁਰਾਕ ਖਾਂਦੇ ਆ, ਇੰਨੀ ਤਾਂ ਡਾਕਟਰ ਵੀ ਨਹੀਂ ਦੱਸਦੇ ਖੁਰਾਕ ਖਾਣੀ ਦਿਨ ਦੇ ਵਿੱਚ ਜਿੰਨੀ ਵਾਰੀ ਇਹ ਖਾਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।